ਪੰਜਾਬੀ ਰੇਡੀਓ USA ਪੰਜਾਬੀ ਟੀਵੀ USA ਦੇ ਉੱਤੇ ਸਵਾਗਤ ਹੈ। ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਅਟਾਰਨੀ ਜੇ ਟਿਰਕਿਆਣਾ ਜੀ। US ਇਮੀਗ੍ਰੇਸ਼ਨ ਦੇ ਬਾਬਤ ਇਹ ਜਿਹੜਾ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਹਾਜ਼ਰ ਹੋਈਦਾ, ਜਿਸ ਦੇ ਵਿੱਚ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਜੋ ਲੇਟੈਸਟ ਚੱਲ ਰਿਹਾ ਆ ਉਸ ਦੇ ਬਾਰੇ ਉਹ ਜਿਹੜੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਜਿਹੜੀਆਂ ਉਹ ਕੀਤੀਆਂ ਜਾਂਦੀਆਂ ਆ। ਅਟਾਰਨੀ ਟਿਰਕਿਆਣਾ ਜੀ, ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਰਾਜਕਰਨ ਜੀ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਾਡਾ ਸਹਿਯੋਗ ਕਰਦੇ ਆ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕਿਆਣਾ 415-909-0503। ਊੜਾ ਡੈਟ ਰਿਲੀਫ ਵਾਲੇ ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਕਾਲ 888-888-9914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408-272-5200 ਦੇ ਉੱਤੇ। ਵੱਖ-ਵੱਖ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਨਿਊਜ਼ ਚੱਲ ਰਹੀਆਂ ਉਸ ਦੇ ਬਾਬਤ ਗੱਲਬਾਤ ਕਰਾਂਗੇ। ਅੱਜ ਦੇ ਪ੍ਰੋਗਰਾਮਸ ਦੇ ਵਿੱਚ ਕਾਲ ਜਿਹੜੀ ਉਹ ਆਪਾਂ ਨਹੀਂ ਲਵਾਂਗੇ ਅਤੇ ਅੱਜ ਜਿਹੜਾ ਤੁਹਾਡੇ ਨਾਲ ਰੈਗੂਲਰ ਜਿਹੜੀਆਂ ਨਿਊਜ਼ ਆ ਇਮੀਗ੍ਰੇਸ਼ਨ ਦੇ ਜੋ ਹਾਲਾਤ ਚੱਲ ਰਹੇ ਆ ਉਹਦੇ ਬਾਰੇ ਜਿਹੜੀ ਉਹ ਚਰਚਾ ਹੋਊਗੀ। ਅਟਾਰਨੀ ਟਿਰਕਿਆਣਾ ਜੀ, ਸ਼ੁਰੂਆਤ ਜਿਹੜੀ ਇਹ ਕਰਦੇ ਹਾਂ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇਹ ਅਨਾਊਂਸ ਕੀਤਾ ਵੀ ਜਿਨ੍ਹਾਂ ਨੇ ਸਾਲਾਨਾ ਐਨੂਅਲ ਫੀਸ ਨਹੀਂ ਦਿੱਤੀ ਉਸ ਦਾ ਉਹਨਾਂ ਨੂੰ ਖਾਮਿਆਜ਼ਾ ਭੁਗਤਣਾ ਪਊਗਾ। ਸੋ ਇਹ ਐਨੂਅਲ ਅਸਾਈਲਮ ਫੀਸ ਕੀ ਆ ਤੇ ਕੀ ਕੰਸੀਕੁਐਂਸਿਸ ਫੇਸ ਕੀਤੇ ਹੋ ਸਕਦੇ ਆ? ਇਹ ਜੀ ਕਈ ਪਿਛਲੇ ਸਾਲ ਤੋਂ ਇਹ ਗੱਲਬਾਤ ਜਿਹੜੀ ਚੱਲ ਰਹੀ ਹੈ ਐਨੂਅਲ ਅਸਾਈਲਮ ਫੀ ਦੀ, ਤੇ ਕਈ ਲੋਕਾਂ ਨੂੰ ਕਹਿ ਕੇ ਆਪਾਂ ਭਰਾਈ ਵੀ ਆ ਤੇ ਕਈਆਂ ਨੂੰ ਨਹੀਂ ਵੀ ਭਰੀ। ਇਹਦੇ ਵਿੱਚ ਕਈ ਅਜੇ ਇਹਦੇ ਵਿੱਚ ਦੋ ਰਾਏ 'ਚ ਵੀ ਆ, ਭਰੀਏ ਨਾ ਭਰੀਏ। ਕਈਆਂ ਨੂੰ ਨੋਟਿਸ ਆਏ ਆ ਕਿ ਭਰੋ, ਡੈਡਲਾਈਨ ਦਿੱਤੀ ਆ ਉਹਨਾਂ ਨੂੰ, ਤੇ ਕਈਆਂ ਨੇ ਖੁਦ ਹੀ ਜਾ ਕੇ ਪ੍ਰੋਐਕਟਿਵਲੀ ਵੀ ਜਿਹੜੀ ਭਰਤੀ ਆ। ਤੇ ਇਹੀ ਆ ਸਾਰਿਆਂ ਨੂੰ ਕਿ ਜਿਹੜੀ ਹੁਣ ਇਹਨਾਂ ਨੇ ਦੁਬਾਰਾ ਇੱਕ ਵਾਰੀ ਅਨਾਊਂਸਮੈਂਟ ਇਹਨਾਂ ਨੇ ਕੀਤੀ ਆ ਤੇ ਇਹਨਾਂ ਨੇ ਕੱਟ ਆਫ ਡੇਟ ਜਿਹੜੀ ਹੁਣ ਰੱਖਤੀ ਆ ਕਿ ਮਈ 29, 2026 ਤੋਂ ਪਹਿਲਾਂ ਕਹਿੰਦੇ ਜਿਹਨਾਂ ਨੇ ਨਹੀਂ ਕੀਤੀ ਤੇ ਇਹਨਾਂ ਨੇ ਕੇਸ ਵਗੈਰਾ ਸੀਗੇ ਉਹ ਡਿਨਾਈ ਕਰਨੇ ਸ਼ੁਰੂ ਕਰ ਦੇਣੇ ਆ। ਤੇ ਇਹ ਕਹਿੰਦੇ ਆ ਕਿ ਫਿਰ ਜਿਹੜੇ ਅਸਾਈਲਮ USA ਅਸਾਈਲਮ ਆਫਿਸ ਵਾਲੇ ਆ, ਜਿਹੜੇ ਉਹਨਾਂ ਦੇ ਕੋਲ ਪੈਂਡਿੰਗ ਆ ਉਹ ਸਿੱਧੇ ਕੇਸ ਡਿਨਾਈ ਕਰਕੇ ਇਮੀਗ੍ਰੇਸ਼ਨ ਕੋਰਟ 'ਚ ਰੈਫਰ ਕਰ ਦੋਗੇ ਤੇ ਜਿਹੜੇ ਵੀ ਵਰਕ ਪਰਮਿਟ ਵਗੈਰਾ ਉਹਦੇ ਕਰਕੇ ਮਿਲਿਆ ਹੋਇਆ ਉਹ ਵੀ ਤੁਹਾਡਾ ਜਿਹੜਾ ਸੀਗਾ ਆਟੋਮੈਟਿਕਲੀ ਉਹ ਕਹਿੰਦੇ ਰਿਵੋਕ ਹੋ ਜਾਣਾ ਜੇ ਤੁਸੀਂ ਇਹ ਫੀਸ ਜਿਹੜੀ ਨਹੀਂ ਭਰਦੇ ਜੀ। ਸੋ ਇਹ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਜਿਹੜੀਆਂ ਚੱਲ ਰਹੀਆਂ। ਸੋ ਇਹ HR1 ਇੱਕ ਕੋਈ ਬਿਗ ਬਿਊਟੀਫੁਲ ਬਿੱਲ ਜਿਹੜਾ ਸੀਗਾ, ਰੀਕਨਸੀਲੀਏਸ਼ਨ ਬਿੱਲ ਸੀਗਾ, ਉਹਦੇ ਵਿੱਚ ਇਹ ਜਿਹੜੀਆਂ ਰਿਕੁਆਇਰਮੈਂਟ ਜਿਹੜੀ ਆਈ ਥਿੰਕ ਉਹਦੇ ਥਰੂ ਹੀ ਰਿਕੁਆਇਰਮੈਂਟ ਰੱਖੀ ਗਈ ਸੀ ਅਟਾਰਨੀ ਟਿਰਕਿਆਣਾ ਜੀ। ਹਾਂਜੀ, ਤੇ ਉਹਦੇ ਥਰੂ ਰੱਖੀ ਗਈ ਸੀਗੀ। ਤੇ ਬੇਸਿਕਲੀ ਇਹ ਕਹਿੰਦੇ ਆ ਕਿ ਜਿਹੜੀ ਇਹਨਾਂ ਨੇ ਆਪਣੇ ਇਮੀਗ੍ਰੇਸ਼ਨ ਐਫਰਟਸ ਕੀਤੇ ਆ ਲੋਕਾਂ ਨੂੰ ਫੜਨ ਵਾਲੇ, ਜਿਹੜੇ ਸਾਰੇ ਫੰਡਿੰਗ ਓਬਵੀਅਸਲੀ ਇਹਨਾਂ ਨੂੰ ਚਾਹੀਦੀ ਹੁੰਦੀ ਹੈ ਤੇ USCIS ਜਿਹੜੀ ਸੀਗੀ ਸੈਲਫ ਫੰਡਡ ਹੁੰਦੀ ਹੈ ਤੇ ਇਹਨਾਂ ਦੇ ਹੁਣ ਜਿਹੜੇ ਆਪਰੇਸ਼ਨਸ ਕਾਫੀ ਵੱਧ ਗਏ, ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ। ਤੇ ਹਮੇਸ਼ਾ ਇਹਨਾਂ ਦਾ ਉਪਰਾਲਾ ਇਹੀ ਰਹਿੰਦਾ ਕਿ ਵੱਧ ਤੋਂ ਵੱਧ ਫੀਸ ਜਿਹੜੀ ਇਕੱਠੀ ਕਰ ਲਿੱਤੀ ਜਾਵੇ ਤੇ ਜਿਹੜੇ ਐਨੂਅਲ ਅਸਾਈਲਮ ਫੀ ਦੀ ਜਿਹੜੀ ਸੀਗੀ ਨਵੀਂ ਇਹਨਾਂ ਨੇ ਰਿਕੁਆਇਰਮੈਂਟ ਜਿਹੜੀ ਲਾਗੂ ਕੀਤੀ ਹੈ। ਫੀਸ ਹੁੰਦੀ ਕਿੰਨੀ ਕਾ? $102। ਅੱਛਾ, ਓਕੇ। ਸੋ ਇਹ ਹਰ ਸਾਲ ਜਿਹੜੀ ਉਹ ਭਰਨੀ ਪੈਂਦੀ। ਇਹਦੇ ਲਈ ਕੋਈ ਸਪੈਸ਼ਲ ਫਾਰਮ ਜਾਂ ਕੋਈ ਇਹਨਾਂ ਦਾ ਅਕਾਊਂਟ ਹੁੰਦਾ ਉੱਥੇ ਜਾ ਕੇ ਕਰਨੀ ਹੁੰਦੀ, ਕਿਵੇਂ ਮਤਲਬ ਇਹ ਕੀਤੀ ਜਾਂਦੀ ਉੱਦਾਂ? USCIS ਦੀ ਇੱਕ ਤਾਂ ਕਈਆਂ ਨੂੰ ਨੋਟਿਸ ਆ ਜਾਂਦਾ, ਉੱਤੇ ਲਿਖੀ ਹੁੰਦੀ ਸਾਰੀ ਇੰਸਟਰਕਸ਼ਨ ਤੇ ਇਹਦੇ ਲਿੰਕ ਵੀ ਆਪਾਂ ਆਪਣੇ ਸੋਸ਼ਲ ਮੀਡੀਆ ਵਗੈਰਾ ਤੇ ਵੀ ਸ਼ੇਅਰ ਕੀਤੇ ਸੀਗੇ। ਜਦੋਂ ਤੁਸੀਂ ਇਹਨੂੰ ਚੈੱਕ ਕਰਦੇ ਆ ਐਨੂਅਲ ਅਸਾਈਲਮ ਫੀ ਪਾਉਂਦੇ ਆ ਗੂਗਲ ਦੇ ਵਿੱਚ, ਤੁਹਾਨੂੰ ਇਹਦੇ ਅਫੀਸ਼ੀਅਲ ਜਿਹੜੇ ਲਿੰਕ ਆ ਜਾਊਗੇ, ਤੁਹਾਨੂੰ ਦੱਸ ਦੋਗੇ ਸਾਰੇ ਕਿ ਕਿੱਦਾਂ ਇਹ ਜਿਹੜੀ ਪੇ ਕਰਨੀ ਆ। ਜੀ। ਤੇ ਇਹਦੀ ਕੋਈ ਲਾਸਟ ਡੇਟ ਵਗੈਰਾ ਵੀ ਹੁੰਦੀ ਆ ਵੀ ਕਦੋਂ ਤੱਕ ਤੁਸੀਂ ਇਹ ਕਰਨਾ ਹੈ, ਕਦੋਂ ਤੱਕ ਨਹੀਂ, ਜਾਂ ਕੁਛ ਇਦਾਂ ਦੀ ਚੀਜ਼? ਜਿਹਨਾਂ ਨੂੰ ਤਾਂ ਨੋਟਿਸ ਆ ਗਏ ਸੀਗੇ ਉਹਨਾਂ ਨੂੰ ਤਾਂ ਉਹਦੇ ਹਿਸਾਬ ਨਾਲ ਜਿਹੜੀ ਭਰਨੀ ਲਾਜ਼ਮੀ ਸੀ, ਤੇ ਜਿਹਨਾਂ ਨੂੰ ਨਹੀਂ ਆਏ ਆ ਨੋਟਿਸ ਅਜੇ, ਤੇ ਉਹਨਾਂ ਨੂੰ ਮੇਰੀ ਰეკਮੈਂਡੇਸ਼ਨ ਇਹੀ ਹੋਊਗੀ ਕਿ ਮਈ 29, 2026 ਤੋਂ ਪਹਿਲਾਂ ਤੁਸੀਂ ਇਹ ਜਿਹੜੀ ਫੀਸ ਸੀਗੀ ਉਹ ਭਰ ਦਿਓ। ਓਕੇ, ਠੀਕ ਹੈ ਜੀ। ਸੋ ਇਹ ਮੇਕ ਸ਼ੋਰ ਕਰੋ ਵੀ ਸਾਰੇ ਜਾਣੇ ਜਿਨ੍ਹਾਂ ਦੀ ਅਸਾਈਲਮ ਵਾਲੀ ਐਨੂਅਲ ਅਸਾਈਲਮ ਫੀਸ ਭਰਨ ਵਾਲੀ ਆ ਉਹ ਜ਼ਰੂਰ ਭਰੋ। ਤੇ ਜੇ ਮੰਨ ਲਓ ਕੋਈ ਮਿਸ ਕਰ ਜਾਂਦਾ ਆ ਜਾਂ ਕਿਸੇ ਦਾ ਇੱਦਾਂ ਹੋ ਜਾਂਦਾ ਤੇ ਕੀ ਫਿਰ ਉਹਨਾਂ ਦੇ ਅਸਾਈਲਮ ਦੇ ਕੇਸ ਦੇ ਉੱਤੇ ਲਾਈਕ ਕਾਫੀ ਨੈਗੇਟਿਵ ਅਸਰ ਪੈ ਸਕਦਾ? ਹਾਂਜੀ, ਉਹਨਾਂ ਨੇ ਇਮੀਗ੍ਰੇਸ਼ਨ USCIS ਨੇ ਰਿਜੈਕਟ ਕਰਕੇ ਉੱਤੇ ਇਮੀਗ੍ਰੇਸ਼ਨ ਕੋਰਟ 'ਚ ਪਾ ਦੇਣਾ
ਤੇ ਜਿਹੜੇ ਜੱਜ ਵਗੈਰਾ ਵੀ ਹੈਗੇ ਨੇ ਉਹ ਵੀ ਪਹਿਲੀ ਚੀਜ਼ ਇਹੀ ਡਿਸਾਈਡ ਕਰ ਰਹੇ ਨੇ, ਦੇਖਦੇ ਆ ਉਹ ਕੋਰਟ ਦੇ ਵਿੱਚ ਜਦੋਂ ਆਪਾਂ ਪ੍ਰੂਫ ਦੇਈਦਾ ਨਾ ਕਿ ਐਨੂਅਲ ਅਸਾਈਲਮ ਫੀ ਭਰੀ ਹੋਈ ਹੈ ਕਿ ਨਹੀਂ ਭਰੀ ਹੋਈ ਹੈ, ਉਸ ਤੋਂ ਬਿਨਾਂ ਜਿਹੜਾ ਸੀਗਾ ਇਮੀਗ੍ਰੇਸ਼ਨ ਕੋਰਟ ਵੀ ਜਿਹੜਾ ਸੀਗਾ ਕੇਸ ਪ੍ਰੀ ਟਰਮਿਟ ਕਰ ਸਕਦਾ ਉੱਥੇ ਜਿਹੜਾ ਜੱਜ ਹੈਗਾ। ਓਕੇ, ਠੀਕ ਹੈ, ਠੀਕ ਹੈ। ਐਨੀਥਿੰਗ ਐਲਸ ਤੁਸੀਂ ਇਸ ਬਾਬਤ ਜੇ ਕਿਸੇ ਨੂੰ ਹੋਰ ਦੱਸਣਾ ਹੈ ਜਾਂ ਕੁਝ ਕਹਿਣਾ ਵੀ ਕਿਹੜਾ ਕੋਈ ਫਾਰਮ ਵਗੈਰਾ ਆ ਜਾਂ ਕੁਝ ਹੈ, ਜੇ ਕੁਝ ਇਹਦੇ ਬਾਬਤ ਦੱਸਣ ਵਾਲੀ ਗੱਲ ਆ? ਦੇਖੋ ਜੀ, ਤੁਹਾਡੀ ਰਿਸਪੌਂਸਿਬਿਲਿਟੀ ਬਣਦੀ ਆ ਹਰ ਸਾਲ ਉਹਨੂੰ ਪੇ ਕਰਨਾ। ਤੁਸੀਂ ਨਹੀਂ ਕਰੋਗੇ ਤਾਂ ਤੁਹਾਡਾ ਜਿਹੜਾ ਸੀਗਾ ਕੇਸ ਖਰਾਬ ਹੋ ਜਾਣਾ, ਠੀਕ ਹੈ। ਸੋ ਇਹਦੇ ਵਿੱਚ ਹੁਣ $100 $102 ਜਿਹੜੀ ਸੀਗੀ ਨੋਮੀਨਲ ਜੀ ਅਮਾਊਂਟ ਹੈਗੀ ਹੈ, ਇਹਨੂੰ ਜਿਹੜਾ ਸੀਗਾ ਜੇ ਤੁਸੀਂ ਡਾਊਟ ਚਾਹ ਭਰ ਹੋ ਗਈ ਕਿ ਨਹੀਂ ਭਰ ਹੋਈ, ਤੁਸੀਂ ਇਹਨੂੰ ਜਲਦੀ ਜਿਹੜੀ ਜਾ ਕੇ ਫੀਸ ਨੂੰ ਭਰੋ, ਕਿਉਂਕਿ ਇਹ ਚੀਜ਼ ਕਰਕੇ ਤੁਹਾਡਾ ਜਿਹੜਾ ਪੂਰਾ ਕੇਸ ਖਰਾਬ ਹੋ ਸਕਦਾ। ਠੀਕ ਹੈ ਜੀ। ਅੱਛਾ, ਅਗਲੀ ਜਿਹੜੀ ਆਪਾਂ ਅਟਰਨੀ ਟ੍ਰਿਕੈਣਾ ਜੀ ਆਪਾਂ ਗੱਲ ਕਰਦੇ ਹਾਂ ਵਲੰਟੀਅਰ ਡਿਪਾਰਚਰ, ਕਹਿੰਦੇ ਵੀ ਉਹਦੇ ਵਿੱਚ ਕਾਫੀ ਜ਼ਿਆਦਾ ਵਾਧਾ ਹੋਇਆ ਆ। ਕਈ ਜਿਹੜੇ ਆંકੜੇ ਇਸ ਦੇ ਵਿੱਚ ਦੱਸ ਰਹੇ ਆ ਵੀ ਕਾਫੀ ਲੋਕ ਆਪ ਹੀ ਜਿਹੜਾ ਵਲੰਟੀਅਰਲੀ ਛੱਡ ਕੇ ਜਿਹੜਾ ਅਮਰੀਕਾ ਨੂੰ ਜਾ ਰਹੇ ਆ। ਜੀ ਬਿਲਕੁਲ। ਸੋ ਲਗਭਗ ਉਹ ਕਹਿੰਦੇ ਕਿ 80,000 ਜਿਹੜੇ ਲੋਕੀ ਸੀਗੇ ਉਹ ਵਲੰਟਰੀ ਡਿਪਾਰਚਰ ਜਿਹੜਾ ਲੈ ਚੁੱਕੇ ਆ। ਸੋ ਇਹ ਚੀਜ਼ ਕੀ ਹੁੰਦੀ ਹੈ, ਤੁਸੀਂ ਜਦੋਂ ਤੁਹਾਡਾ ਕੇਸ ਜਿਹੜਾ ਚੱਲਦਾ ਹੁੰਦਾ, ਸ਼ੁਰੂ ਨਹੀਂ ਅਜੇ ਹੋਇਆ ਹੁੰਦਾ, ਜੇ ਕੇਸ ਉਹਨਾਂ ਨੇ ਫਾਈਨਲ ਹੀਅਰਿੰਗ 'ਚ ਜਿਹੜੀ ਸੁਣਵਾਈ ਨਹੀਂ ਤੁਹਾਡੀ ਕੀਤੀ ਹੁੰਦੀ, ਉਸ ਤੋਂ ਪਹਿਲਾਂ ਉਹ ਇੱਕ ਤੁਹਾਨੂੰ ਆਪਸ਼ਨ ਦਿੰਦੇ ਆ, ਉਹਨੂੰ ਕਹਿੰਦੇ ਆ ਪ੍ਰੀ ਕਨਕਲੂਜਨ ਵਲੰਟਰੀ ਡਿਪਾਰਚਰ। ਮਤਲਬ ਕਿ ਕੇਸ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਜੇ ਤੁਸੀਂ ਵਾਪਸ ਜਾਣਾ ਚਾਹੁੰਦੇ ਆ ਜੱਜ ਕੋਲ, ਤੁਸੀਂ ਇੱਕ ਐਪਲੀਕੇਸ਼ਨ ਪਾ ਸਕਦੇ ਆ। ਉਹਦੇ ਵਿੱਚ ਜਿਹੜੀ ਸਰਕਾਰ ਹੁੰਦੀ ਆ ਉਹਨੂੰ ਵੀ ਇੰਟਰਸਟ ਹੁੰਦਾ ਕਿ ਉਹ ਇਹ ਐਪਲੀਕੇਸ਼ਨ ਗ੍ਰਾਂਟ ਕਰੇ, ਕਿਉਂਕਿ ਉਹਨਾਂ ਦਾ ਵੀ ਟਾਈਮ ਬਚਦਾ। ਤੇ ਐਕਚੁਅਲ ਤਾਂ ਗੋਲ ਉਹਨਾਂ ਦਾ ਇਹੀ ਹੁੰਦਾ ਕਿ ਬੰਦਾ ਛੱਡ ਕੇ ਜਿਹੜਾ ਚੱਲ ਜਾਂਦਾ 90 ਦਿਨ ਤੋਂ 120 ਦਿਨ ਤੱਕ ਦਾ ਉਹਨੂੰ ਟਾਈਮ ਦਿੰਦੇ ਆ। ਉਹਦੀ ਜ਼ਿੰਮੇਵਾਰੀ ਬੰਦੇ ਦੀ ਬਣ ਜਾਂਦੀ ਹੈ ਕਿ ਉਹ ਟਾਈਮ ਦੇ ਵਿੱਚ ਜਿਹੜਾ ਛੱਡ ਕੇ ਜਾਵੇ। ਤੇ ਜ਼ਿਆਦਾਤਰ ਆਪਾਂ ਵੇਖ ਰਹੇ ਹਾਂ ਕਿ ਜਿਹੜੇ ਜੱਜ ਆ ਉਹ ਕਹਿੰਦੇ ਮੈਂ ਗ੍ਰਾਂਟ ਕਰ ਦੂੰਗਾ, ਪਰ ਤੇ ਸ਼ਰਤ ਇਹ ਹੈ ਕਿ ਤੂੰ ਜਿਹੜੀ ਅਪੀਲ ਦੀ ਆਪਸ਼ਨ ਆ ਉਹ ਆਪਣੀ ਵੇਵ ਕਰਨੀ ਪੈਣੀ ਹੈ, ਮਤਲਬ ਤੂੰ ਅੱਗੇ ਅਪੀਲ ਨਹੀਂ ਕਰ ਸਕਦਾ। ਤੇ ਵਲੰਟਰੀ ਡਿਪਾਰਚਰ ਦੇ ਦਿੰਦੇ ਆ। ਇਹਦੇ ਵਿੱਚ ਉਹ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਜਿਨ੍ਹਾਂ ਦੇ ਕੋਲ ਵਿਆਹ ਦੇ ਬੇਸ ਤੇ ਜਿਹੜਾ ਸੀਗਾ ਪੱਕੇ ਹੋਣ ਦੀ ਆਪਸ਼ਨ ਜਿਹੜੀ ਹੈਗੀ। ਕਈ ਵਾਰੀ ਇਹਦੇ ਬਾਰੇ ਗੱਲਬਾਤ ਕਰ ਚੁੱਕੇ ਹਾਂ ਕਿ ਜਿਹੜੇ ਲੋਕਾਂ ਨੇ ਟਾਈਮ ਸਿਰ ਆ ਕੇ 6 ਮਹੀਨੇ ਸਾਲ ਦੇ ਅੰਦਰ ਆਪਣਾ ਅਸਾਈਲਮ ਲਗਾ ਦਿੱਤਾ ਸੀਗਾ, ਤੇ ਵਿਆਹ ਦੇ ਬੇਸ ਤੇ ਉਹਨਾਂ ਕੋਲ ਜਿਹੜੀ ਆਪਸ਼ਨ ਜਿਹੜੀ ਬਣ ਜਾਂਦੀ ਹੈ, ਜਾਂ ਉਹਨਾਂ ਦੇ ਜਿਹੜੇ ਜਵਾਕ ਆ ਉਹ 21 ਸਾਲ ਤੋਂ ਉੱਤੇ ਆ, ਤੇ ਉਹਨਾਂ ਦੇ ਕੋਲ ਉਹ ਜਿਹੜੀ ਆਪਸ਼ਨ ਆ ਜਾਂਦੀ ਹੈ ਕਿ ਵਲੰਟਰੀ ਡਿਪਾਰਚਰ ਲੈ ਕੇ ਉਹ ਜਾ ਸਕਦੇ ਆ ਤੇ ਵਾਪਸ ਆਉਣ ਦਾ ਰਾਹ ਖੁੱਲ੍ਹ ਜਾਂਦਾ। ਫਰਕ ਇਹ ਹੁੰਦਾ ਕਿ ਜੇ ਤੁਸੀਂ ਵਲੰਟਰੀ ਡਿਪਾਰਚਰ ਜਾ ਕੇ ਲੈ ਕੇ ਜਾਂਦੇ ਆ ਤਾਂ ਤੁਹਾਨੂੰ ਰਿਮੂਵਲ ਆਰਡਰ ਨਹੀਂ ਲੱਗਦਾ, ਕਿ ਡੀਪੋਰਟੇਸ਼ਨ ਰਿਮੂਵਲ ਤੋਂ ਤੁਸੀਂ ਬਚ ਜਾਂਦੇ ਆ। ਕਿਉਂਕਿ ਜੇ ਤੁਸੀਂ ਹੁਣ ਕੇਸ ਲੜਦੇ ਆ ਜਿਹੜਾ ਮਾਹੌਲ ਆ, ਤੇ ਜੇ ਤੁਹਾਡਾ ਕੇਸ ਨਹੀਂ ਹੋ ਜਾਂਦਾ ਤੇ ਤੁਹਾਡੇ ਉੱਤੇ ਰਿਮੂਵਲ ਲੱਗ ਜਾਂਦਾ, ਫਿਰ ਤੁਹਾਡਾ ਪ੍ਰੋਸੈਸ ਥੋੜਾ ਜਿਹਾ ਕੰਪਲੀਕੇਟ ਹੋ ਜਾਂਦਾ। ਇੱਕ ਤਾਂ ਤੁਹਾਡੇ ਦੇ 10 ਸਾਲ ਦੀ ਜਿਹੜੀ ਬਾਰ ਲੱਗ ਜਾਂਦੀ ਆ, ਫਿਰ ਇਹ ਹੈਗਾ ਕਿ ਰਿਮੂਵਲ ਤੋਂ ਬਚਣ ਲਈ, ਉਹਨੂੰ ਤੋੜਨ ਲਈ ਤੁਹਾਨੂੰ 212 ਵੇਵਰ, ਫਿਰ ਅੱਗੇ ਜਾ ਕੇ 601 ਵੇਵਰ ਵਗੈਰਾ ਹੋਰ ਕਈ ਚੀਜ਼ਾਂ ਤੁਹਾਨੂੰ ਫਾਈਲ ਕਰਨੀਆਂ ਪੈ ਸਕਦੀਆਂ। ਪਰ ਜੇ ਤੁਸੀਂ ਟਾਈਮ ਸਰ ਵਲੰਟਰੀ ਡਿਪਾਰਚਰ ਜਿਹੜੀ ਦੀ ਲੈ ਕੇ ਚੱਲ ਜਾਂਦੇ ਆ ਤਾਂ ਇਹ ਜਿਹੜਾ 212 ਵੇਵਰ ਵਗੈਰਾ ਕਰਨਾ ਨਹੀਂ ਪੈਂਦਾ। ਇੱਕ ਤਾਂ ਪੈਸੇ ਬਚਦੇ ਆ ਤੇ ਇੱਕ ਟਾਈਮ ਬਚਦਾ। ਤੇ ਇਹਦੇ ਵਿੱਚ ਕਈ ਕੇਸ ਜਿਹੜੇ ਇਦਾਂ ਵੀ ਹੋਏ ਸੀਗੇ ਕਿ ਸਿੱਧੇ ਜਾ ਕੇ ਉਹ ਮੈਸੇਜ ਜਾ ਕੇ ਜਿਹੜਾ ਆਪਣਾ ਸੀਗਾ ਵਿਆਹ ਦੇ ਬੇਸ ਤੇ ਵੀਜ਼ਾ ਲੈ ਕੇ ਜਿਹੜੇ ਆ ਗਏ। ਤੇ ਪਹਿਲਾਂ ਇਹ ਚੀਜ਼ ਤੇ ਬਹੁਤ ਲੋਕੀ ਜਿਹੜੇ ਡਰਦੇ ਸੀਗੇ, ਕਮਿਊਨਿਟੀ ਦੇ ਵਿੱਚ ਜਿਹੜਾ ਸੀਗਾ ਕਾਫੀ ਡਰ ਸੀਗਾ। ਲੋਕਾਂ ਨੂੰ ਇਦਾਂ ਦੀ ਮੈਂਟੈਲਿਟੀ ਕ੍ਰੀਏਟ ਕੀਤੀ ਹੋਈ ਸੀਗੀ ਸੱਜਣ ਮਿੱਤਰਾਂ ਨੇ ਕਿ ਛੱਡ ਕੇ ਨਹੀਂ ਜਾਣਾ, ਇੱਥੇ ਫਾਈਟ ਕਰੀਏ ਉਹ ਸਾਰਾ। ਕਾਫੀ ਲੋਕੀ ਜਿਹੜੇ ਐਕਚੁਅਲੀ ਉਹਨਾਂ ਨੇ ਸਾਨੂੰ ਰਿਪੋਰਟ ਕੀਤਾ ਕਿ ਆਪਣੇ ਸ਼ੋਅ ਤੋਂ ਬਾਅਦ ਕਾਫੀ ਲੋਕਾਂ 'ਚ ਜਿਹੜਾ ਹੌਸਲਾ ਆਇਆ, ਕਾਫੀ ਲੋਕਾਂ ਨੇ ਵਧੀਆ ਸਟੈਪ ਲਏ ਤੇ ਜਿਹੜਾ ਸੀਗਾ ਗੱਲ ਨੂੰ ਸਮਝਿਆ ਕਿ ਇਹ ਨਹੀਂ ਕਿ ਲੋਕੀ ਕੀ ਕਹਿੰਦੇ ਆ, ਇਹ ਹੈ ਕਿ ਵਕੀਲ ਕੀ ਕਹਿੰਦਾ। ਸੋ ਲਾਅ ਇਹ ਹੈ ਕਿ ਕਈ ਵਾਰੀ ਤੁਸੀਂ ਜੇ ਟਾਈਮ ਸਰ ਜਿਹੜੇ ਅਸਾਈਲਮ ਐਪਲੀਕੇਸ਼ਨ ਪ੍ਰੋਪਰ ਆਪਣੀ ਫਾਈਲ ਕਰ ਦਿੰਦੇ ਆ, ਤੁਹਾਡੇ ਉੱਤੇ ਜਿਹੜੀ ਅਨਲੌਫੁਲ ਪ੍ਰੈਜ਼ੈਂਸ ਅਕਰੂ ਨਹੀਂ ਹੁੰਦੀ, 310 ਬਾਰ ਜਿਹੜੀ ਉਹ ਨਹੀਂ ਲੱਗਦੀ। ਤੇ ਇਹ ਲੋਕਾਂ ਨੇ ਜਦੋਂ ਅਸਾਈਲਮ ਫਾਈਲ ਟਾਈਮ ਸਰ ਕੀਤੀ ਸੀਗੀ, ਪੈਂਡਿੰਗ ਸੀਗੀ, ਸੋ ਇਹ ਬਾਰ ਤੋਂ ਉੱਦਾਂ ਬਚ ਜਾਂਦੇ ਆ। ਜਿਹੜਾ ਡਿਪਾਰਚਰ ਮਿਲ ਜਾਂਦਾ ਤੇ ਇਹ ਆਪਣੀ ਕੰਟਰੀ 'ਚ ਜਾ ਕੇ ਐਮਬੈਸੀ 'ਚ ਜਾ ਕੇ ਐਜ਼ ਸਿੰਪਲ ਐਜ਼ ਦੈਟ ਕਿ ਸਿੱਧੇ ਵੀ ਉਹਨਾਂ ਨੂੰ ਜਿਹੜਾ ਬਿਨਾਂ ਕੋਈ ਵੇਵਰ ਦੇ ਜਿਹੜਾ ਵੀਜ਼ਾ ਉਹ ਮਿਲ ਸਕਦਾ। ਤੇ ਵਰਸਸ ਜ਼ਿਆਦਾਤਰ ਸਲਾਹ ਵਕੀਲ ਇਹ ਦਿੰਦੇ ਆ ਕਿ ਨਹੀਂ ਇੱਥੇ ਰੁਕੋ, ਇੱਥੇ ਫਾਈਟ ਕਰੋ। ਉਹ ਸਲਾਹ ਉਦੋਂ ਤੱਕ ਸਹੀ ਸੀਗੀ ਜਦੋਂ ਤੱਕ ਇਮੀਗ੍ਰੇਸ਼ਨ ਕੋਰਟ ਦੇ ਕੇਸ ਅਪਰੂਵ ਹੁੰਦੇ ਸੀਗੇ। ਹੁਣ ਉਹ ਕਾਫੀ ਹਾਈ ਜਿਹੜੀ ਪਰਸੈਂਟੇਜ ਰਿਜੈਕਸ਼ਨ ਹੈਗੀ ਆ। ਉਹਦੇ ਨਾਲ ਕੀ ਹੁੰਦਾ ਕਿ ਤੁਸੀਂ ਜੇ ਤੁਹਾਡੇ ਉੱਤੇ ਰਿਮੂਵਲ ਆਰਡਰ ਲੱਗ ਜਾਵੇ ਤੇ ਤੁਹਾਡਾ ਪ੍ਰੋਸੈਸ ਜਿਹੜਾ ਕੰਪਲੀਕੇਟ ਹੋ ਜਾਂਦਾ, ਤੁਹਾਨੂੰ 212 ਵੇਵਰ ਵਗੈਰਾ ਹੋਰ ਐਡੀਸ਼ਨਲ ਚੀਜ਼ਾਂ ਜਿਹੜੀਆਂ ਕਰਨੀਆਂ ਪੈ ਸਕਦੀਆਂ। ਤੇ ਓਬਵੀਅਸਲੀ ਉਹਦੇ ਵਿੱਚ ਵਕੀਲਾਂ ਦੇ ਤਾਂ ਪੈਸੇ ਬਣਦੇ ਆ, ਰੈਟ ਜਿੰਨੀਆਂ ਜ਼ਿਆਦਾ ਐਪਲੀਕੇਸ਼ਨਾਂ ਕਰੋਗੇ। ਸੋ ਇੱਕ ਲੰਬਾ ਰਾਊਟ ਜਿਹੜਾ ਪੈ ਜਾਂਦਾ ਤੇ ਉਹ ਸਮੱਸਿਆ ਤੋਂ ਤੁਸੀਂ ਸਾਰਾ ਬਚ ਸਕਦੇ ਆ ਜੇ ਤੁਸੀਂ ਬਾਹਰ ਕੰਟਰੀ ਐਗਜ਼ਿਟ ਕਰਨ ਲਈ ਜੇ ਤਿਆਰ ਆ। ਸੋ ਇਹ ਆਪਾਂ ਪਹਿਲਾਂ ਵੀ ਕਈ ਵਾਰੀ ਰੇਡੀਓ ਤੇ ਜਿਹੜਾ ਕਵਰ ਕੀਤਾ ਸੀਗਾ। ਕਈ ਲੋਕਾਂ ਨੇ ਇਹ ਚੀਜ਼ ਦਾ ਜਿਹੜੀ ਇਹ ਆਪਸ਼ਨ ਦਾ ਫਾਇਦਾ ਜਿਹੜਾ ਲਿਆ। ਤੇ ਇਹਨਾਂ ਐਜ਼ ਸਿੰਪਲ ਐਜ਼ ਦੈਟ ਕਈਆਂ ਦੇ I-130 ਵੀ ਅਪਰੂਵ ਹੋਏ ਹੁੰਦੇ ਆ ਪਹਿਲਾਂ ਹੀ,
ਇੰਟਰਵਿਊ ਵੀ ਉਹਨਾਂ ਕੋਲ ਹੁੰਦੀ ਆ ਲਾਈਨਡ ਅਪ, ਸਿੱਧੇ ਜਾ ਕੇ ਵੀ ਆਪਾਂ ਜਿਹੜੀ ਸੀਗੀ ਇੰਟਰਵਿਊ ਐਮਬੈਸੀ ਦੇ ਵਿੱਚ ਜਿਹੜੀ ਕਰ ਸਕਦੇ ਹਾਂ। ਤੇ ਬਾਅਦ 'ਚ ਜੇ ਐਮਬੈਸੀ ਨੇ ਤੁਹਾਨੂੰ 3 ਈਅਰ ਜਾਂ 10 ਈਅਰ ਬਾਹਰ ਲਾਈ ਤੇ ਫਿਰ ਆਪਾਂ ਨੂੰ 601 ਕਰਨਾ ਪੈ ਸਕਦਾ। ਪਰ ਜ਼ਿਆਦਾਤਰ ਜਿਹੜੇ ਲੋਕੀ ਆ ਟਾਈਮ ਸਰ ਅਸਾਈਲਮ ਫਾਈਲ ਕੀਤੀ ਸੀਗੀ, ਸਿੱਧੇ ਜਿਹੜਾ ਸੀਗਾ ਵੀਜ਼ਾ ਲੈ ਕੇ ਜਿਹੜੇ ਆ ਸਕਦੇ ਨੇ। ਸੋ ਇਹ ਵਲੰਟਰੀ ਡਿਪਾਰਚਰ ਦੇ ਜਿਹੜੇ ਫਾਇਦੇ ਹੁੰਦੇ ਨੇ। ਕਈ ਸਾਰੇ ਲੋਕ ਜਿਹੜੇ ਸੀਗੇ ਭਾਵੇਂ ਉਹਨਾਂ ਕੋਲ ਨਹੀਂ ਵੀ ਆਪਸ਼ਨਾਂ ਸੀਗੀਆਂ, ਉਹ ਵੀ ਵਲੰਟਰੀ ਡਿਪਾਰਚਰ ਜਿਹੜੇ ਡਰ ਦੇ ਮਾਰੇ ਲੈ ਗਏ, ਜਾਂ ਕਈ ਜੇਲ੍ਹਾਂ ਦੇ ਵਿੱਚ ਜਿਹੜੇ ਸੀਗੇ ਫੜ ਹੋਏ ਸੀਗੇ, ਉਹ ਤੰਗ ਆ ਕੇ ਉਹਨਾਂ ਨੇ ਜਿਹੜਾ ਸੀਗਾ ਵਲੰਟਰੀ ਡਿਪਾਰਚਰ ਲੈ ਲਈ। ਕਈ ਲੋਕਾਂ ਨੇ ਆਪਣੇ ਜਿਹੜੇ ਅਸਾਈਲਮ ਦੇ ਕਲੇਮ ਵਗੈਰਾ ਸੀਗੇ ਉਹ ਸਾਰੇ ਕੈਂਸਲ ਕਰਕੇ, ਕਿਉਂਕਿ ਹੋਪਲੈਸ ਜਿਹੜੇ ਥੋੜ੍ਹੇ ਹੋ ਗਏ, ਤੇ ਕਈ ਲੋਕੀ ਜਿਹੜੇ ਚਲੇ ਗਏ। ਤੇ ਇਹਦੇ ਵਿੱਚ ਤੁਸੀਂ ਦੇਖੋ ਵੀਡੀਓ ਵੀ ਕਈ ਵਾਰੀ ਆਪਾਂ ਪਾਈ ਦੇ ਰਹੀ ਸੀ ਆਪਣੀ ਸੋਸ਼ਲ ਮੀਡੀਆ ਤੇ ਤਕਰੀਬਨ ਜਿਹੜੇ ਬੰਦੇ ਸੀਗੇ ਸਾਰੇ ਜਿਹੜੇ ਸੀਗੇ 6 ਮਹੀਨੇ ਵੀ ਜਿਹਨਾਂ ਨੂੰ ਹੋ ਗਏ ਸੀਗੇ, ਤੇ ਜਿਹੜੇ ਡਟੇ ਰਹੇ ਆ ਇਵੈਂਚੁਅਲੀ ਜਿਹੜਾ ਸੀਗਾ ਕਿ ਕੋਰਟਸ ਦਾ ਜਿਹੜਾ ਪ੍ਰੋਸੈਸ ਸੀਗਾ ਹੌਲੀ ਹੌਲੀ ਹੇਬੀਅਸ ਦਾ ਥੋੜਾ ਜਿਹਾ ਈਜ਼ੀ ਹੋ ਗਿਆ, ਜਿੱਦਾਂ ਤੁਹਾਨੂੰ ਦੱਸਿਆ ਸੀਗਾ ਸਾਰਿਆਂ ਨੂੰ ਕਿ ਥੋੜੀ ਵੇਟ ਕਰੋ, ਡਟੇ ਰਹੋ। ਤੇ ਕਈ ਲੋਕੀ ਜਿਹੜੇ ਸੀਗੇ ਵਲੰਟਰੀ ਡਿਪਾਰਚਰ ਲੈ ਕੇ ਚਲੇ ਗਏ। 80,000 ਦਾ ਇਹਨਾਂ ਨੇ ਅੰਕੜਾ ਦੱਸਿਆ, ਤੇ ਕਈਆਂ ਨੇ ਜਿਹੜੀ ਫਾਈਟ ਕੀਤੀ ਆ ਉਹ ਅੱਜ ਬਾਹਰ ਹੈਗੇ ਨੇ ਲੋਕੀ। ਤੇ ਫਿਰ ਉਹਨਾਂ ਦੀਆਂ ਨਵੀਆਂ ਤਰੀਕਾਂ ਜਿਹੜੀਆਂ ਪੈ ਰਹੀਆਂ ਨੇ 2028 2029 ਇੱਦਾਂ ਤਰੀਕਾਂ ਪੈ ਰਹੀਆਂ। ਤੇ ਇਹਦੇ ਵਿੱਚ ਜਿਹੜੇ ਹੁਣ ਓਬਵੀਅਸਲੀ ਜਦੋਂ ਸਰਕਾਰ ਚੇਂਜ ਹੋਊਗੀ ਤੇ ਆ ਕੇ ਉਹ ਪਹਿਲਾ ਕੰਮ ਉਹ ਇਹੀ ਕਰਦੇ ਜਿੱਦਾਂ ਬਾਈਡਨ ਨੇ ਕੀਤਾ ਸੀਗਾ ਕਿ ਸਾਰੇ ਜਿਹੜੇ ਪੁਰਾਣੇ ਕਾਨੂੰਨਾਂ ਨੂੰ ਰਾਈਟ ਵੇ ਪਹਿਲੇ ਦਿਨ ਹੀ ਉਹ ਚੇਂਜ ਕਰਨ ਜਿਹੜੇ ਲੱਗ ਪੈਂਦੇ ਆ। ਤੇ ਇਹ ਆ ਕਿ ਡਟੇ ਰਹੋ ਇਹਦੇ ਵਿੱਚ ਆਪਣਾ, ਠੀਕ ਹੈ। ਜਿਹਨਾਂ ਦੇ ਕੋਲ ਵਿਆਹ ਵਾਲੀ ਆਪਸ਼ਨ ਹੈਗੀ ਆ, ਫੈਮਿਲੀ ਇਮੀਗ੍ਰੇਸ਼ਨ ਵਾਲੀ ਆਪਸ਼ਨ ਹੈਗੀ ਆ, ਉਹ ਵਲੰਟਰੀ ਡਿਪਾਰਚਰ ਜ਼ਰੂਰ ਉਹਨਾਂ ਨੂੰ ਲੈਣਾ ਚਾਹੀਦਾ, ਠੀਕ ਆ। ਮੈਂ ਐਬਸੋਲੂਟਲੀ ਤੁਹਾਨੂੰ ਰეკਮੈਂਡ ਕਰੂੰਗਾ, ਠੀਕ ਹੈ। ਇਹ ਵਕੀਲ ਜ਼ਿਆਦਾਤਰ ਦੱਸਦੇ ਨਹੀਂ ਆਪਸ਼ਨਾਂ, ਪਰ ਇਹ ਤੁਹਾਡੇ ਲਈ ਬੈਟਰ ਹੋ ਸਕਦੀ ਆ। ਤੇ ਇਹ ਹੈਗਾ ਜੀ ਅੱਜ ਦੀ ਕੰਡੀਸ਼ਨਸ ਜਿਹੜੀਆਂ ਕਿ ਵਿਆਹ ਵਾਲੇ ਕੇਸਾਂ ਦੇ ਵਿੱਚ ਕੀ ਕਰਨਾ ਚਾਹੀਦਾ। ਠੀਕ ਹੈ ਜੀ, ਠੀਕ ਹੈ। ਨੋ ਬੌਂਡ ਡਿਟੈਂਸ਼ਨ ਪਾਲਿਸੀ ਨੂੰ ਫੈਡਰਲ ਅਪੀਲ ਕੋਰਟ ਨੇ ਰਿਜੈਕਟ ਕਰ ਦਿੱਤਾ। ਲਾਸਟ ਟਾਈਮ ਵੀ ਤੁਸੀਂ ਬੌਂਡ ਦੇ ਕੇਸਾਂ ਨੂੰ ਲੈ ਕੇ ਜਾਣਕਾਰੀ ਦੱਸ ਰਹੇ ਸੀਗੇ ਵੀ ਕਿੱਦਾਂ ਇੱਕ ਅੱਖਰ ਦੇ ਨਾਲ ਥੋੜ੍ਹੀ ਜਿਹੀ ਗੁੱਡ ਨਿਊਜ਼ ਜਿਹੜੀ ਉਸ ਦੇ ਬਾਬਤ ਜਿਹੜੀ ਉਹ ਆਈ ਸੀ। ਸੋ ਇਸ ਚੀਜ਼ ਦਾ ਹੁਣ ਕੀ ਮਤਲਬ ਆ ਜਦੋਂ ਫੈਡਰਲ ਕੋਰਟ ਨੇ ਜਿਹੜਾ ਰਿਜੈਕਟ ਕਰਤਾ ਨੋ ਬੌਂਡ ਡਿਟੈਂਸ਼ਨ ਪਾਲਿਸੀ ਦਾ? ਸੋ ਸੈਕੰਡ ਸਰਕਟ ਦਾ ਆਪਾਂ ਫੈਸਲਾ ਕਾਫੀ ਡਿਟੇਲ 'ਚ ਕੀਤਾ ਸੀਗਾ, ਪੂਰੀ ਐਪੀਸੋਡ ਹੀ ਲਗਾਈ ਸੀਗੀ, ਤਾਂ ਕਰਕੇ ਹੁਣ ਆਪਾਂ ਬਾਹਲੀ ਡਿਟੇਲ ਦੇ ਵਿੱਚ ਨਹੀਂ ਜਾਵਾਂਗੇ। ਉਹੀ ਸਿਮਿਲਰ ਜਿਹੜੀਆਂ ਆਰਗੂਮੈਂਟਸ ਇਹਦੇ ਵਿੱਚ ਵੀ ਹੋਈਆਂ। ਠੀਕ ਹੈ। ਦੱਸਿਆ ਸੀਗਾ ਆਪਾਂ ਕਿ ਸੈਕੰਡ ਸਰਕਟ ਕਹਿੰਦਾ ਕਿ 7th ਦਾ ਵੀ ਇਦਾਂ ਦਾ ਫੈਸਲਾ ਆਉਣ ਵਾਲਾ। ਸੋ ਸੈਕੰਡ ਸਰਕਟ, 7th ਸਰਕਟ, 11th ਸਰਕਟ, ਇਹਨਾਂ ਨੇ 3 ਸਰਕਟ ਹੁਣ ਜਿਹੜੇ ਹੋ ਗਏ, ਉਹਨਾਂ ਨੇ ਇਮੀਗ੍ਰੈਂਟਾਂ ਦੇ ਫੇਵਰ ਦੇ ਵਿੱਚ ਕਿ ਤੁਹਾਨੂੰ ਬੌਂਡ ਜਿਹੜੇ ਦੇਣੇ ਪੈਣੇ ਆ। 5th ਤੇ 8th ਸਰਕਟ ਜਿਹੜੇ ਹੈਗੇ ਆ ਉਹ ਅਗੇਂਸਟ ਹੈਗੇ ਇਮੀਗ੍ਰੈਂਟਾਂ ਦੇ ਕਿ ਨਹੀਂ, ਸਰਕਾਰ ਰਿਟੇਨ ਕਰਕੇ ਰੱਖ ਸਕਦੀ ਆ। 9th ਵਾਲਿਆਂ ਦਾ ਜੇ ਫੈਸਲਾ ਜਿਹੜਾ ਆਉਣਾ, ਇਵੈਂਚੁਅਲੀ ਇਹ ਸੁਪਰੀਮ ਕੋਰਟ ਲੈਵਲ ਤੱਕ ਜਿਹੜਾ ਮੁੱਦਾ ਜਿਹੜਾ ਜਾਊਗਾ। ਤੇ ਜਿਹੜੇ ਓਵਰਵੈਲਮਿੰਗ ਜਿਹੜੇ ਅਮਾਊਂਟ ਆਫ ਜੱਜ ਹੈਗੇ ਨੇ ਸਰਕਟ ਕੋਰਟ ਵਾਲੇ, ਤੇ ਜਿਹੜੇ ਡਿਸਟ੍ਰਿਕਟ ਕੋਰਟ ਵੀ ਹੈਗੇ ਨੇ, ਆਲਮੋਸਟ 85 ਤੋਂ 90% ਦੀ ਰੇਸ਼ੋ ਦੇ ਨਾਲ ਜਿਹੜਾ ਸੀਗਾ ਉਹ ਇਮੀਗ੍ਰੈਂਟਾਂ ਦੇ ਫੇਵਰ ਦੇ ਵਿੱਚ ਜਿਹੜਾ ਸੀਗਾ ਬੌਂਡ ਜਿਹੜਾ ਗ੍ਰਾਂਟ ਕਰ ਰਹੇ ਆ। ਹੇਬੀਅਸ ਤੁਸੀਂ ਸਹੀ ਤਰੀਕੇ ਨਾਲ ਜਿਹੜੀ ਫਾਈਲ ਕਰਨੀ ਹੈ। ਤੇ ਇਹਦੇ ਵਿੱਚ ਉਹ ਵਾਲੇ ਬੰਦੇ ਕਈ ਵਾਰੀ ਲਟਕ ਜਾਂਦੇ ਜਿਹੜੇ ਫਾਰਮ ਬੇਸਡ ਵਾਲੀ ਜਿਹੜੀ ਉੱਥੇ ਕਈ ਵਾਰੀ ਪ੍ਰੋ ਬੋਨੋ ਜਿਹੜੇ ਫ੍ਰੀ ਵਾਲੇ ਵਕੀਲ ਹੁੰਦੇ ਆ, ਉਹਦੇ ਨਾਲ ਕਈ ਵਾਰੀ ਉਹ ਨਾ ਫਾਰਮ ਭਰ ਦਿੰਦੇ ਆ। ਉਹ ਪਹਿਲਾਂ ਆਪਸ਼ਨ ਉਹਨਾਂ ਨੂੰ ਸਹੀ ਲੱਗਦੀ ਆ ਕਿ ਇਹ ਸੌਖਾ ਜਿਹਾ ਕੰਮ ਆ, ਸਿੱਧਾ ਜਿਹਾ ਕੰਮ, ਉਹਦੇ ਵਿੱਚ ਹਰ ਬੰਦਾ ਬਾਹਰ ਨਹੀਂ ਆ ਪਾਉਂਦਾ। ਤੇ ਉਸ ਤੋਂ ਬਾਅਦ ਕੀ ਹੁੰਦਾ ਕਿ ਉਹ ਸਰਕਾਰੀ ਵਕੀਲ ਕਈ ਤੇ ਜਿਹੜੇ ਜੱਜ ਹੈਗੇ ਉਹ ਮੋਸ਼ਨ ਟੂ ਇਨਫੋਰਸ ਕਈ ਵਾਰੀ ਬਹੁਤ ਜ਼ਿਆਦਾ ਟਾਈਮ ਲਾ ਦਿੰਦੇ। ਉਹ ਕਹਿੰਦੇ ਤੁਸੀਂ ਇੱਕ ਵਾਰੀ ਪਹਿਲਾਂ ਹੀ ਜਿਹੜੀ ਸੀਗੀ ਟਰਾਈ ਆਪਣਾ ਕਰ ਚੁੱਕੇ ਹੋ। ਤੇ ਸਹੀ ਤਰੀਕੇ ਨਾਲ ਜਿਹੜੀ ਹੇਬੀਅਸ ਫਾਈਲ ਕਰਨੀ ਬਹੁਤ ਜ਼ਰੂਰੀ ਆ ਕਿ ਕੇਸ ਦੇ ਵਿੱਚ ਕੀ ਹੋ ਰਿਹਾ, ਲੇਟੈਸਟ ਆਰਗੂਮੈਂਟ ਕੀ ਹੈਗੇ ਨੇ। ਇਹ ਕੋਈ ਇਦਾਂ ਨਹੀਂ ਹੈਗਾ ਕਿ ਸਿੱਧੇ ਹੀ ਕੁਕੀ ਕਟਰ ਇੱਕੋ ਪੇਜ ਜਿਹੜਾ ਸੀਗਾ ਹਰ ਕੇਸ ਦੇ ਵਿੱਚ ਲਾਤਾ। ਤੇ ਉਹਦਾ ਰੀਜ਼ਨ ਕਰਕੇ ਸੀਗਾ ਕਿ ਜਿਹੜਾ ਸਾਡਾ ਆਫਿਸ ਹੈਗਾ, ਤੁਸੀਂ ਉਹਦੇ ਵਿੱਚ ਦੇਖੋਗੇ ਕਿ ਕਿਹੜੇ ਅਲੱਗ-ਅਲੱਗ ਜਿਹੜੇ ਡਿਸਟ੍ਰਿਕਟ ਹੈਗੇ ਆ, ਕੋਲੋਰਾਡੋ, ਲੂਈਜ਼ੀਆਨਾ, ਟੈਕਸਸ, ਨਿਊਯਾਰਕ, ਕੈਲੀਫੋਰਨੀਆ ਦੇ ਕਈ ਸਾਰੇ ਹੈ ਨਾ ਜੀ, ਤੇ ਐਰੀਜ਼ੋਨਾ, ਤੇ ਕਈ ਸਾਰੇ ਜਿਹੜੇ ਸਟੇਟਸ ਦੇ ਵਿੱਚ ਜਿਹੜਾ ਸੀਗਾ ਜਾ ਕੇ ਆਪਾਂ ਉੱਥੇ ਕੰਟੈਕਟ ਲੱਭ ਕੇ ਜਿਹੜਾ ਸੀਗਾ ਆਪਣੀ ਜਿਹੜੀ ਸੀਗੀ ਹੇਬੀਅਸ ਵਾਲੀ ਪ੍ਰੈਕਟਿਸ ਨੂੰ ਜਿਹੜਾ ਵਧਾਇਆ। ਜਿੱਥੇ ਕਈ ਵਕੀਲ ਜਿਹੜੇ ਸੀਗੇ ਉਹਨਾਂ ਦੇ ਮਨਾ ਕਰ ਦਿੰਦੇ ਆ ਕਿ ਨਹੀਂ ਆਪਾਂ ਜਾਣਾ ਨਹੀਂ, ਕਈ ਨਾਮਚੀਨ ਵਕੀਲ ਵੀ ਕਿ ਨਹੀਂ ਆਪਾਂ ਉਹਦੀ ਸਟੇਟ 'ਤੇ ਪ੍ਰੈਕਟਿਸ ਨਹੀਂ ਕਰਦੇ ਆ। ਸੋ ਕਾਫੀ ਮੁੰਡਿਆਂ ਦੀ ਜਿਹੜੀ ਸੀਗੀ ਅਲੱਗ-ਅਲੱਗ ਜਿਹੜੇ ਸੀਗੇ ਸਟੇਟਸ ਦੇ ਵਿੱਚ ਜਾ ਕੇ, ਅਲੱਗ-ਅਲੱਗ ਡਿਸਟ੍ਰਿਕਟਸ ਦੇ ਵਿੱਚ ਜਾ ਕੇ ਜਿਹੜੀ ਹੈਲਪ ਜਿਹੜੀ ਕੀਤੀ। ਸੋ ਸਾਡੇ ਲਈ ਵੀ ਨਵਾਂ ਪ੍ਰੈਕਟਿਸ ਏਰੀਆ ਸੀਗਾ। 6 ਮਹੀਨੇ ਤੁਸੀਂ ਪਹਿਲਾਂ ਮੈਨੂੰ ਪੁੱਛਦੇ ਤਾਂ ਮੈਂ ਕਹਿੰਦਾ ਕੀ ਸ਼ੈ ਹੈਗੀ, ਕਿਸੇ ਨੇ ਸੁਣਿਆ ਵੀ ਨਹੀਂ। ਤੇ ਉਮੀਦ ਸੀਗੀ ਉਦੋਂ ਕਿ ਕੋਈ ਨਾ ਕੋਈ ਰਾਹ ਜਿਹੜਾ ਖੁੱਲੂਗਾ, ਠੀਕ ਹੈ। ਸੋ ਇਹ ਚੀਜ਼ ਹੁੰਦੀ ਆ ਕਿ ਤੁਹਾਨੂੰ ਡਟੇ ਰਹਿਣਾ ਪੈਣਾ। ਹੁਣ ਅੱਜ ਆਪਾਂ ਇੱਥੇ ਸਟੈਂਡ ਕਰਦੇ ਹਾਂ, ਠੀਕ ਹੈ, ਮਈ 2026 ਦੇ ਵਿੱਚ। ਇਹ ਛੋਟੀਆਂ ਜਿਹੜੀਆਂ ਮੱਲਾਂ ਜਿਹੜੀਆਂ ਮਾਰਨੀਆਂ ਪੈਂਦੀਆਂ ਕੋਰਟ ਦੇ ਵਿੱਚ, ਹੌਲੀ ਟਾਈਮ ਲੱਗਦਾ ਕੋਰਟ ਦੇ ਸਿਸਟਮ ਨੂੰ, ਕਿਉਂਕਿ ਸਰਕਾਰ ਜਿਹੜੀ ਆ ਉਹ ਵੋਟਾਂ ਨਾਲ ਜਿੱਤੀ ਆ, ਠੀਕ ਆ। ਸਰਪੰਚ ਸਾਹਿਬ ਇਲੈਕਟ ਹੋਏ, ਉਹਨਾਂ ਨੇ ਆਪਣੀ ਮਰਜ਼ੀ ਕਰਨੀ ਹੁੰਦੀ ਹੈ। ਫਿਰ ਕੋਰਟ ਹੌਲੀ ਜਿਹੜੇ ਵਕੀਲ ਆ ਉਹ ਕਿੱਦਾਂ ਚੈਲੰਜ ਕਰਨਾ, ਸਾਰੇ ਗਰੁੱਪ ਟੂਗੈਦਰ ਕਰਕੇ ਤੇ
3 ਸਰਕਟ ਦੇਖ ਲਓ ਤੁਸੀਂ ਫੇਵਰ ਦੇ ਵਿੱਚ ਆ ਗਏ ਆ। ਤੇ ਹੁਣ ਜਿਹੜੇ ਫੈਸਲੇ ਸੀਗੇ, ਜਿੱਦਾਂ ਆਪਾਂ ਗੱਲ ਕਰਦੇ ਹਾਂ ਕਿ 9 ਸਰਕਟ ਨੇ ਫੈਸਲਾ ਦਿੱਤਾ ਕਿ ਸੱਟਾਂ ਜਿਹੜੀਆਂ ਗੰਭੀਰ ਨਹੀਂ ਹੈਗੀਆਂ, ਤੇ ਉਹਦੇ ਵਿੱਚ ਆਪਾਂ ਭੂਮਿਕਾ ਜਿਹੜੀ ਬੰਨ ਹੋ ਰਹੀ ਆ, ਕੇਸ ਜਿਹੜੇ ਥੱਲੋਂ ਇਮੀਗ੍ਰੇਸ਼ਨ ਜੱਜ ਜੇ ਉਸ ਬੇਸ ਤੇ ਡਿਨਾਈ ਕਰਦੇ ਆ, ਤੇ ਆਪਾਂ ਵੀ ਉਹਦੀ ਵੇਟ ਕਰ ਰਹੇ ਹਾਂ ਕਿ ਇੱਕ ਦਿਨ ਸਾਨੂੰ ਫਿਰ ਦੁਬਾਰਾ ਜਿਹੜਾ ਸਬੱਬ ਬਣੂਗਾ, ਜਿੱਦਾਂ ਆਰਕੇਕੇ ਦੇ ਵਿੱਚ ਬਣਿਆ ਸੀਗਾ 9 ਸਰਕਟ ਦੇ ਮੂਹਰੇ ਜਾ ਕੇ ਆਰਗਿਊ ਕਰਨ ਦਾ। ਜਿਹੜਾ ਪਹਿਲਾ ਸੀਗਾ ਉਹ ਮੈਂ ਨਹੀਂ ਆਰਗਿਊ ਕੀਤਾ ਸੀਗਾ, ਜਿਹੜਾ ਆਹ ਦਸੰਬਰ ਦੇ ਵਿੱਚ ਜਿੱਤੇ ਫੈਸਲਾ ਜਿਹੜਾ ਆਇਆ। ਇਹ ਹੈ ਕਿ ਇੱਕ ਵਾਰੀ ਆਪਾਂ ਨੂੰ ਜੇ ਮੌਕਾ ਬਣਦਾ ਉਹਦਾ 9 ਸਰਕਟ 'ਚ ਜਾਣ ਦਾ, ਤੇ ਸਹੀ ਕੇਸ ਹੋਇਆ, ਸਹੀ ਫੈਕਟਸ ਜਿਹੜੇ ਉਹਦੇ ਹੋਏ, ਤੇ ਆਈ ਵੁੱਡ ਲਵ ਟੂ ਚੈਲੰਜ ਦੈਟ ਕਿ ਜਿੱਦਾਂ ਪਹਿਲਾਂ ਇੱਕ ਚੀਜ਼ ਰਿਵਰਸ ਕੀਤੀ ਸੀ, ਜੇ ਸਾਡੀ ਕਿਸਮਤ ਨੇ ਸਾਥ ਦਿੱਤਾ, ਪੰਜਾਬੀ ਰੇਡੀਓ ਲੋਕਾਂ ਨੇ ਮਤਲਬ ਕਿ ਸਹੀ ਤਰੀਕੇ ਦਾ ਕੇਸ 9 ਸਰਕਟ ਦੇ ਵਿੱਚ ਆਇਆ, ਤੇ ਆਈ ਵੁੱਡ ਲਵ ਟੂ ਚੈਲੰਜ ਦੈਟ ਉਹਨਾਂ ਕਾਫੀ ਲੋਕਾਂ ਦੀ ਜਿਹੜੀ ਲੋਕਾਂ ਨੂੰ ਆਰਾਮ ਜਿਹੜਾ ਪਹੁੰਚ ਸਕਦਾ। ਤੇ ਬਾਕੀ ਤੁਹਾਡੀ ਉਸ ਗੱਲ ਲਈ ਸਾਰਿਆਂ ਦਾ ਜੀ ਤੁਹਾਡਾ ਥੈਂਕ ਯੂ ਆ। ਠੀਕ ਹੈ ਕਿ ਕਈ ਵਾਰੀ ਮੈਂ ਸੋਚਦਾ ਵੀ ਹੁੰਦਾ, ਕਈ ਵਾਰੀ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਜਿਹੜਾ ਮਾਹੌਲ ਬਣਿਆ, ਇਹ ਜਿਹੜਾ ਮੰਚ ਜਿਹੜਾ ਤੈਅ ਹੋਇਆ ਕਮਿਊਨਿਟੀ ਪੰਜਾਬੀ ਰੇਡੀਓ ਕਰਕੇ, ਲੋਕੀ ਜਿਹੜੇ ਤੁਸੀਂ ਸਾਰੇ ਜਾਣੇ ਜੁੜੇ ਆ ਕਿ ਤੁਸੀਂ ਉਸ ਲੈਵਲ ਤੇ ਟਰਸਟ ਕਰਦੇ ਆ, ਸਮਝਦੇ ਆ ਕਿ ਕੀ ਚੀਜ਼ ਹੁੰਦੀ ਹੈ, ਕਿ ਸਿਰਫ ਇਹ ਨਹੀਂ ਕਿ ਵਰਕੇ ਕਾਲੇ ਕਰਕੇ ਜਿੱਧਰ ਮਰਜ਼ੀ ਅਪੀਲ ਲਾ ਦਿਓ ਕਿ। ਸੋ ਕਾਫੀ ਲੋਕੀ ਜਿਹੜੇ ਆਪਾਂ ਨੂੰ ਉਸ ਚੀਜ਼ 'ਚ ਸਪੋਰਟ ਵੀ ਕਰਦੇ ਆ, ਪਤਾ ਵੀ ਉਹਨਾਂ ਨੂੰ ਹੈਗਾ। ਸੋ ਇਹ ਸੀਗਾ ਕਿ ਹੁਣ ਇੱਕ ਚੀਜ਼ ਜਿਹੜੀ ਸੀਗੀ ਆਰਕੇਕੇ, ਉਹ ਤਾਂ ਹੁਣ ਚਲੋ ਓਲਡ ਨਿਊਜ਼ ਹੋ ਗਈ ਹੈ, ਤੇ ਹੁਣ ਜਿਹੜੇ ਨਵੇਂ ਪ੍ਰੈਸਿੰਗ ਜਿਹੜੇ ਮੁੱਦੇ ਆ, ਉਸ ਤੋਂ ਬਾਅਦ ਦੇਖ ਲਓ ਤੁਸੀਂ ਸਾਡੇ ਕੇਸ ਤੋਂ ਬਾਅਦ ਕਿਸੇ ਨੂੰ ਆਰਕੇਕੇ ਨੇ ਤੰਗ ਨਹੀਂ ਕੀਤਾ। ਤੇ ਹੁਣ ਜਿਹੜੀ ਨਵੀਂ ਸ਼ੈ ਜਿਹੜੀ ਲੋਕਾਂ ਨੂੰ ਤੰਗ ਕਰ ਰਹੀ, ਉਹ ਹੈਗੀ ਕਿ ਸੱਟਾਂ ਗੰਭੀਰ ਨਹੀਂ ਹੈਗੀਆਂ। ਤੇ ਇੱਕ ਵਾਰੀ ਜੇ ਇਦਾਂ ਦਾ ਸਬੱਬ ਬਣਿਆ, ਮੌਕਾ ਮਿਲਿਆ ਉੱਥੇ ਜਾ ਕੇ ਕਰਨ ਦਾ, ਤਾਂ ਜ਼ਰੂਰ ਆਪਣਾ ਜਿਹੜਾ ਆਪਣੇ ਵੱਲੋਂ ਜੋ ਵੀ ਹੋ ਸਕਦਾ ਕਰਕੇ ਇਹਨੂੰ ਰਿਵਰਸ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਕਈ ਕੇਸ ਸਾਡੇ ਕੋਲ ਪਾਈਪਲਾਈਨ 'ਚ ਹੈਗੇ ਆ, ਤੇ ਮੈਟਰ ਆਫ ਟਾਈਮ ਜਿਹੜਾ ਹੈਗਾ। ਸੋ ਸੇਮ ਕਿ ਥੋੜਾ ਡਟੇ ਰਹੋ, ਥੋੜਾ ਜਿਹਾ ਟਾਈਮ ਲੱਗਦਾ, ਹਾਲਾਤ ਹਮੇਸ਼ਾ ਇੱਕ ਵਰਗੇ ਨਹੀਂ ਰਹਿੰਦੇ। ਤੇ ਹਾਂਜੀ ਜੀ, ਚਲੋ ਠੀਕ ਹੈ ਜੀ। ਹੁਣ ਵਧੀਆ ਹੋ ਗਿਆ 11th ਸਰਕਟ ਕੋਰਟ ਨੇ ਵੀ ਕਹਿਤਾ ਵੀ, ਸੋ ਬੇਸਿਕਲੀ ਇਹ ਆ ਵੀ 11th ਸਰਕਟ ਵਾਲਿਆਂ ਨੇ ਵੀ ਕਿਹਾ ਵੀ ਬੌਂਡ ਦੇਣੇ ਪੈਣਗੇ ਜੀ। ਜੇ ਬਾਟਮ ਲਾਈਨ ਆਪਾਂ ਜਿਹੜੀ ਉਹ ਆਪਾਂ ਜੇ ਦੱਸਦੇ ਹੈਗੇ ਆ ਤਾਂ ਜੀ। USCIS ਵਾਲੇ ਕਹਿ ਰਹੇ ਆ ਵੀ FBI ਦੀ ਜਿਹੜੀ ਸਿਕਿਉਰਿਟੀ ਵੈਟਿੰਗ ਆ, ਅਸੀਂ ਹੁਣ ਹੋਰ ਜ਼ਿਆਦਾ ਡੂੰਘੀ ਕਰਨੀ ਆ। ਸਿਕਿਉਰਿਟੀ ਵੈਟਿੰਗ, ਗ੍ਰੀਨ ਕਾਰਡ, ਅਸਾਈਲਮ, ਸਿਟੀਜ਼ਨਸ਼ਿਪ, ਸਾਰਿਆਂ ਨੂੰ ਹੀ ਜਿਹੜਾ ਉਹ ਲੈ ਕੇ, ਤੇ ਮਤਲਬ ਇਵੈਂਚੁਅਲੀ ਜਿਹੜਾ ਵੀ ਕੋਈ ਇਮੀਗਰੈਂਟ ਹੈਗਾ, ਜਿਹਦਾ ਵੀ ਕੋਈ ਵੀ ਕਿਸੇ ਤਰੀਕੇ ਦੀ ਵੀ ਕੋਈ ਐਪਲੀਕੇਸ਼ਨ USCIS ਦੇ ਮੋਹਰੇ ਆ, ਉਹ ਬੇਸਿਕਲੀ ਡਿਲੇ ਹੀ ਹੋਊਗੀ। ਫਿਰ ਹੁਣ ਵੈਟਿੰਗ ਦੇ ਨਾਂ ਦੇ ਉੱਤੇ ਮਤਲਬ ਤਾਂ ਇੱਕ ਇਹੀ ਬਣ ਜਾਂਦਾ। ਸਾਰੇ ਗ੍ਰੀਨ ਕਾਰਡ ਜਿਹੜੇ ਸੀਗੇ ਨਾ, ਹੁਣ ਖਬਰਾਂ ਆ ਰਹੀਆਂ, ਸਾਰੇ ਗ੍ਰੀਨ ਕਾਰਡ ਉਹਨਾਂ ਨੇ ਡਿਲੇ ਕਰਤੇ ਆ। ਸਾਰੇ ਗ੍ਰੀਨ ਕਾਰਡ ਜਿਹੜੇ ਸੀਗੇ, ਭਾਵੇਂ ਮੈਰਿਜ ਵਾਲਾ, ਭਾਵੇਂ ਸਾਲਾ ਵਾਲਾ ਜਿਹੜਾ, ਤੇ ਉਹ ਬੇਸਿਕਲੀ ਹੁਣ ਦੇਖੋ ਜੀ, ਉਹਨਾਂ ਦੇ 2-2.5 ਸਾਲ ਜਿਹੜੇ ਬਚੇ ਆ, ਇਹਨਾਂ ਨੇ ਹੁਣ ਜਿਹੜਾ ਸੀਗਾ ਜੋ ਆਪਣੇ ਵੱਲੋਂ ਇਹ ਕਰ ਸਕਦੇ ਸੀਗੇ ਇਹਨਾਂ ਨੇ ਕਰਨਾ। ਤੇ ਹੁਣ ਇਹ ਬੇਸਿਕਲੀ ਬੈਕਗਰਾਉਂਡ ਚੈੱਕ ਦਾ ਜਿਹੜਾ ਸੀਗਾ ਉਹ ਐਕਸਕਿਊਜ਼ ਲਾ ਰਹੇ ਆ ਕਿ ਉਹਦੇ ਕਰਕੇ ਆਪਾਂ ਜਿਹੜਾ ਚੈੱਕ ਕਰਨਾ। ਹੁਣ ਉਹਨੂੰ ਕੋਈ ਚੈਲੰਜ ਤਾਂ ਕਰ ਨਹੀਂ ਸਕਦਾ, ਸਰਕਾਰ ਦੀ ਮਰਜ਼ੀ ਹੈ ਜਦੋਂ ਗ੍ਰੀਨ ਕਾਰਡ ਦੇਣਾ, ਜਿੰਨਾ ਮਰਜ਼ੀ ਉਹ ਰੋਕ ਟੋਕ ਜਿਹੜੀ ਕਰ ਸਕਦੀ ਹੈ, ਚੈੱਕ ਕਰ ਸਕਦੀ ਆ। ਪਰ ਇਹ ਸੀਗਾ ਕਿ ਉਸ ਸਾਰੀ ਚੀਜ਼ ਦੇ ਆੜ ਦੇ ਵਿੱਚ ਜਿਹੜਾ ਸਿਸਟਮ ਸਲੋ ਡਾਊਨ ਹੋ ਜਾਂਦਾ। ਓਬਵੀਅਸਲੀ ਜੇ ਗ੍ਰੀਨ ਕਾਰਡ ਤੁਸੀਂ ਡਿਲੇ ਕਰਦੇ ਆ, ਫਿਰ ਅੱਗੋਂ ਫੈਮਲੀਆਂ ਨੂੰ ਡਿਲੇ ਹੁੰਦਾ, ਇਮੀਗ੍ਰੇਸ਼ਨ ਸਲੋ ਡਾਊਨ ਹੁੰਦੀ ਆ। ਤੇ ਇੱਕ ਟੈਕਟਿਕ ਵੀ ਜਿਹੜਾ ਤੁਸੀਂ ਕਹ ਲਓ ਕਿ ਹੈਗਾ ਕਿ ਸਰਕਾਰਾਂ ਸਲੋ ਡਾਊਨ ਇਹਨਾਂ ਨੂੰ ਕਰ ਦਿੰਦੀਆਂ। ਤੇ ਇਹਦੇ ਵਿੱਚ ਇਹ ਹੈਗਾ ਕਿ ਆਪਾਂ ਦੇਖੋਗੇ ਕਿ ਬਹੁਤ ਜ਼ਿਆਦਾ ਲੰਬੇ ਪ੍ਰੋਸੈਸਿੰਗ ਟਾਈਮ ਵੱਧ ਜਾਣੇ ਆ। ਹੁਣ ਸਾਡਾ ਇੱਕ ਗ੍ਰੀਨ ਕਾਰਡ ਆਇਆ ਸੀਗਾ ਸਾਲਮ ਦਾ 10 ਮਹੀਨਿਆਂ ਦੇ ਵਿੱਚ, ਇੱਕ ਬੰਦੇ ਦਾ ਆਇਆ ਸੀਗਾ 2 ਸਾਲਾਂ ਦੇ ਵਿੱਚ। ਤੇ ਕਈ ਲੋਕ ਪੁੱਛਦੇ ਆ ਕਿੰਨਾ ਟਾਈਮ ਜਿਹੜਾ ਲੱਗਦਾ, ਲਗਭਗ 10 ਮਹੀਨੇ ਤੋਂ 2 ਸਾਲ ਦੇ ਵਿੱਚ ਜਿਹੜੇ ਕਈ ਗ੍ਰੀਨ ਕਾਰਡ ਆ ਜਾਂਦੇ ਆ। ਪਰ ਤੁਸੀਂ ਖਬਰਾਂ ਸੁਣੋਗੇ ਕਿ ਨਹੀਂ ਮੈਨੂੰ 4 ਸਾਲ ਹੋ ਗਏ ਪੈਂਡਿੰਗ ਨੂੰ, 3 ਸਾਲ ਹੋ ਗਏ, ਉਹ ਵੀ ਨਾਰਮਲੀ ਆ। ਸੋ ਇਹਦੇ ਵਿੱਚ ਕੋਈ ਇੱਦਾਂ ਦਾ ਸਿਸਟਮ ਜਿਹੜਾ ਨਹੀਂ ਹੈਗਾ ਕਿ ਇਮੀਗ੍ਰੇਸ਼ਨ ਨੂੰ ਕੋਈ ਇੱਦਾਂ ਦੀ ਰਿਸਪੌਂਸਿਬਿਲਿਟੀ ਹੈ ਕਿ ਉਹਨਾਂ ਨੇ ਕਿੰਨੀ ਦੇਰ 'ਚ ਇਹਨੂੰ ਅਪਰੂਵ ਕਰਨਾ ਹੁੰਦਾ। ਜਿਹੜੇ ਲੋਕਾਂ ਨੂੰ ਇਹਦੇ ਵਿੱਚ ਕਾਹਲੀ ਆ ਕੋਈ, ਠੀਕ ਹੈ, ਉਹਨਾਂ ਨੇ ਕਿਸੇ ਥਰਡ ਕੰਟਰੀ ਜਾਣਾ ਵਿਜ਼ਿਟ ਕਰਨ, ਉਹਨਾਂ ਦੀ ਕੋਈ ਮਜਬੂਰੀ ਆ, ਤੇ ਉਹਨਾਂ ਨੂੰ ਇੱਕ ਮੈਂਡੇਮਸ ਦਾ ਲਾਅ ਸੂਟ ਹੁੰਦਾ, ਉਹਨਾਂ ਨੂੰ ਉਹ ਲਾਅ ਸੂਟ ਜਿਹੜਾ ਸੀਗਾ ਉਹ ਫਾਈਲ ਕਰ ਸਕਦੇ ਆ। ਜੇ ਕਿਸੇ ਨੂੰ ਫੈਮਿਲੀ ਐਮਰਜੈਂਸੀ ਕਰਕੇ, ਪਰਸਨਲ ਮਜਬੂਰੀਆਂ ਕਰਕੇ ਛੇਤੀ ਗ੍ਰੀਨ ਕਾਰਡ ਜਿਹੜਾ ਚਾਹੀਦਾ, ਤੇ ਲਾਅ ਸੂਟ ਦਾ ਇੱਕ ਰਾਹ ਜਿਹੜਾ ਆਪਣੇ ਕੋਲ ਆਲਵੇਜ਼ ਜਿਹੜਾ ਖੁੱਲ੍ਹਾ। ਬਟ ਇਹ ਹੈ ਕਿ ਹੁਣ ਇਹਨਾਂ ਨੇ ਜਿਹੜੇ ਸੀਗੇ ਡਿਲੇ ਜਿਹੜੇ ਕਰਨੇ ਸ਼ੁਰੂ ਕਰ ਦਿੱਤੇ, ਆਪਾਂ ਵੇਖ ਰਹੇ ਹਾਂ। ਸੋ ਜਦੋਂ ਹੁਣ ਇਹ ਕਹਿੰਦੇ ਵੀ FBI ਸਿਕਿਉਰਿਟੀ ਵੈਟਿੰਗ ਕਰਨੀ ਆ, ਸੋ ਕਿਉਂਕਿ ਹੁਣ ਅੱਜ ਕੱਲ੍ਹ ਸੋਸ਼ਲ ਮੀਡੀਆ ਇੱਕ ਬੜੀ ਵੱਡੀ ਜਿਹੜੀ ਚੀਜ਼ ਆ, ਸੋ ਉਹਦੇ ਤੇ ਫਿਰ ਕਾਫੀ ਫੋਕਸ ਹੋਇਆ ਕਰੂਗਾ ਇਹਨਾਂ ਦਾ। ਹਾਂਜੀ, ਸੋਸ਼ਲ ਮੀਡੀਆ ਤੇ ਤਾਂ ਆਲਰੇਡੀ ਹੈਗਾ ਹੀ ਹੈ ਫੋਕਸ ਇਹਨਾਂ ਦਾ। ਤੇ ਉਹਦੇ ਵਿੱਚ ਦੇਖੋ ਜੀ ਇੱਦਾਂ ਜਿਹੜੀ ਇਹ ਸੋਸ਼ਲ ਮੀਡੀਆ ਚੀਜ਼ ਹੈਗੀ ਨਾ, ਤੁਸੀਂ ਦੇਖਿਆ ਹੋਣਾ ਇਹਦੇ ਵਿੱਚ ਮਤਲਬ ਜਿੱਦਾਂ ਰੋਡ ਰੇਜ ਵਾਲਾ ਇੰਸੀਡੈਂਟ ਹੁੰਦਾ ਨਾ, ਕਿ 2 ਮੂਰਖ ਜੇ ਇਕੱਠੇ ਹੋ ਜਾਣ ਤੇ ਉਹ ਲੜਨ ਮਰਨ ਤੱਕ ਵੀ ਜਿਹੜਾ ਪਹੁੰਚ ਜਾਂਦੇ ਸੋਸ਼ਲ ਮੀਡੀਆ ਦੇ ਉੱਤੇ।
ਠੀਕ ਹੈ। ਤੇ ਇਹ ਸੋਸ਼ਲ ਮੀਡੀਆ ਵਾਲੇ ਜਿਹੜੇ ਸੀਗੇ ਝਗੜੇ ਵਿਵਾਦ ਆਨਲਾਈਨ ਜਿਹੜੀ ਪਰਸਨੈਲਿਟੀ ਲੋਕਾਂ ਦੀ ਹੁੰਦੀ ਡਿਫਰੈਂਟ ਹੁੰਦੀ ਹੈ, ਰੀਅਲ ਦੇ ਵਿੱਚ ਹੋਰ ਤਰ੍ਹਾਂ ਹੁੰਦੇ ਆ। ਸੋ ਇਹਨੂੰ ਅਵੋਇਡ ਕਰਿਆ ਕਰੋ, ਠੀਕ ਹੈ। ਜਿਹੜੇ ਪੋਲੀਟੀਕਲ ਟੌਪਿਕ ਜਿਹੜੇ ਹੁੰਦੇ ਆ, ਜਿਹੜੇ ਤੁਹਾਡੇ ਨਾਲ ਕੰਸਰਨ ਨਹੀਂ ਰੱਖਦੇ, ਠੀਕ ਹੈ, ਉਹ ਚੀਜ਼ਾਂ ਕਿਸੇ ਨੂੰ ਥ੍ਰੈਟ ਹੋ ਗਏ ਸਾਰੇ, ਉਹ ਸਾਰੀਆਂ ਚੀਜ਼ਾਂ ਤੁਸੀਂ ਅਵੋਇਡ ਕਰਿਆ ਕਰੋ। ਇਹ ਐਕਚੁਅਲੀ ਹੁਣ ਤੋਂ ਨਹੀਂ, ਇਹ 4 ਸਾਲ ਤੋਂ ਹੀ ਪਹਿਲਾਂ ਤੁਹਾਨੂੰ ਕਿਹਾ ਸੀ ਕਿ ਆਨਲਾਈਨ ਨਾ ਬਹਿਸਿਆ ਕਰੋ। ਕੋਈ ਵੀ ਚੀਜ਼ ਜਿਹੜੀ ਹੈਗੀ ਆ ਤੁਹਾਡੇ ਅਗੇਂਸਟ ਯੂਜ਼ ਕੀਤੀ ਜਾ ਸਕਦੀ ਹੈ ਕਿ ਇਹ ਬੰਦਾ ਪਬਲਿਕ ਸੇਫਟੀ ਨੂੰ ਥ੍ਰੈਟ ਆ। ਸਪੈਸ਼ਲੀ ਜਿਹੜੇ ਬੰਦੇ US ਸਿਟੀਜ਼ਨ ਜਾਂ ਪਰਮਾਨੈਂਟ ਰੈਜ਼ੀਡੈਂਟ ਹੈਗੇ, ਉਹਨਾਂ ਨਾਲ ਬਹਿਸੋ ਵਸਾਈ 'ਚ ਨਾ ਫਸਿਆ ਕਰੋ। ਅਗਲਿਆਂ ਨੇ ਜੇ ਕਹਿਤਾ ਕਿ ਇਹ ਬੰਦਾ ਇੱਦਾਂ ਕਰਦਾ, ਸਰਕਾਰ ਆਲਰੇਡੀ ਕਾਲੀ ਹੈਗੀ ਹੈ। ਸੋ ਪਹਿਲਾਂ ਜਦੋਂ ਉਹ ਚੀਜ਼ ਦੱਸੀ ਜਾਂਦੀ ਸੀ, ਲੋਕੀ ਕਹਿੰਦੇ ਲੈ ਇੱਦਾਂ ਕਿੱਦਾਂ ਹੋ ਜਾਣਾ, ਕੁਛ ਨਹੀਂ ਹੁੰਦਾ, ਉੱਦਾਂ ਹੀ ਡਰਾਉਂਦੇ ਆ। ਪਰ ਅੱਜ ਦੀ ਡੇਟ ਵਿੱਚ ਉਹ ਹੈਗਾ ਕਿ ਸਿੰਪਲ ਐਜ਼ ਦੈਟ, ਉਹਨੇ ਕਿਸੇ ਨੇ ਰਿਪੋਰਟ ਕਰਤਾ ਕਿ ਇਹ ਬੰਦਾ ਮੈਨੂੰ ਧਮਕੀ ਦਿੰਦਾ ਸੀਗਾ, ਟੈਕਸਟ ਮੈਸੇਜ ਤੇ ਇੱਦਾਂ ਕਹਿੰਦਾ ਸੀਗਾ, ਆਨਲਾਈਨ ਕਮੈਂਟਾਂ ਤੇ ਇੱਦਾਂ ਕਹਿੰਦਾ ਸੀਗਾ। ਤੇ ਤੁਹਾਨੂੰ ਪਤਾ ਹੀ ਅੱਗੇ ਉਹ ਤਾਂ ਆਪ ਆਪਣੇ ਕਮਿਸ਼ਨ ਲੈਣ ਨੂੰ ਕਾਲੇ ਆ, ਬੰਦੇ ਫੜਨ ਨੂੰ ਜਿਹੜੇ ਕਾਲੇ ਆ। ਤੇ ਉਹ ਚੀਜ਼ ਨੂੰ ਜ਼ਿਆਦਾ ਨਾ ਉਹਦੇ ਵਿੱਚ ਨਿਆਣਮਤ 'ਚ ਨਹੀਂ ਉਹ 'ਚ ਫੈਸਲਾ ਲੈਣਾ, ਠੀਕ ਹੈ। ਉਹਦੇ ਵਿੱਚ ਕੋਈ ਦਲੇਰੀ ਨਹੀਂ ਹੈਗੀ, ਕੋਈ ਤੁਹਾਨੂੰ ਉਹਦੇ ਵਿੱਚ ਓਲੰਪਿਕ ਦਾ ਮੈਡਲ ਨਹੀਂ ਮਿਲ ਜਾਣਾ ਕਿਸੇ ਦੇ ਨਾਲ ਉਹ ਕਰਕੇ। ਸੋ ਇੱਥੇ ਕੰਮ ਕਰਨ ਆਏ ਆ, ਆਪਣੇ ਕੇਸਾਂ ਦੇ ਧਿਆਨ ਦਿਓ ਸਾਰਾ, ਠੀਕ ਆ। ਜਿਹੜੀ ਜਿਹੜੀ ਚੀਜ਼ ਤੁਹਾਨੂੰ ਮੈਟਰ ਕਰਦੀ ਆ ਉਹਦੇ ਵੱਲ ਧਿਆਨ ਦਿਓ। ਸੋ ਇਹ ਸੋਸ਼ਲ ਮੀਡੀਆ ਜਿਹੜਾ ਸੀਗਾ, ਕਈ ਵਾਰੀ ਲੋਕਾਂ ਨੂੰ ਜਿਹੜਾ ਸੀਗਾ ਲੈ ਡੁੱਬਦਾ, ਕਿਉਂਕਿ ਚੀਜ਼ ਕੀ ਹੁੰਦੀ ਆ ਕਿ ਉਹਨਾਂ ਦੇ ਡਿਸਕ੍ਰੈਸ਼ਨ ਹੁੰਦੀ ਆ ਕਿ ਕਈ ਚੀਜ਼ਾਂ ਜਿਹੜੀਆਂ ਉਹਨਾਂ ਦੀ ਮਰਜ਼ੀ ਆ ਉਹ ਦੇ ਵੀ ਸਕਦੇ, ਨਹੀਂ ਵੀ ਕਰ ਸਕਦੇ ਆ। ਤੇ ਇਹ ਸਾਰੀਆਂ ਚੀਜ਼ਾਂ ਫਿਰ ਜਿਹੜੀਆਂ ਮੈਟਰ ਕਰਦੀਆਂ। ਤੇ ਫਿਰ ਜਿਹੜੀ ਸਿਟੀਜ਼ਨਸ਼ਿਪ ਵੀ ਆ, ਉਹਦੇ ਵਿੱਚ ਹੁਣ ਇਹਨਾਂ ਨੇ ਕਾਨੂੰਨ ਹੀ ਆਪਣਾ ਬਣਾਤਾ ਕਿ ਇਹ ਜ਼ਰੂਰੀ ਨਹੀਂ ਹੈਗਾ ਕਿ ਤੁਹਾਡਾ ਰਿਕਾਰਡ ਕਲੀਨ ਆ, ਕਿ ਤੁਹਾਡੇ ਖਿਲਾਫ ਕ੍ਰਿਮੀਨਲ ਰਿਕਾਰਡ ਕੋਈ ਨਹੀਂ ਹੈਗਾ। ਉਹ ਕਹਿੰਦੇ ਕਿ ਆਪਾਂ ਉਹ ਤੋਂ ਵੀ ਬਿਯੋਂਡ ਜਾਣਾ, ਆਪਾਂ ਨੇਬਰਹੁੱਡ ਵਾਚ ਕਰਨੀ ਆ, ਆਪਾਂ ਤੁਹਾਡੇ ਗੁਆਂਢੀਆਂ ਨੂੰ ਪੁੱਛਣਾ। ਆਫ ਕੋਰਸ ਉਹਦੇ ਵਿੱਚ ਜਿਹੜਾ ਸੋਸ਼ਲ ਮੀਡੀਆ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਆਉਂਦੀਆਂ, ਤੇ ਉਹਦੇ ਵਿੱਚ ਪ੍ਰੋਬਲਮ ਜਿਹੜੀਆਂ ਉਹ ਕਰ ਸਕਦੇ ਆ। ਸੋ ਇਹ ਆਪਣੇ ਜਿਹੜਾ ਦੌਰ ਚੱਲਦਾ, ਤੇ ਵੈਸੇ ਵੀ ਕਰਨਾ ਵੀ ਲੋਕਾਂ ਨੂੰ ਇੱਦਾਂ ਚਾਹੀਦਾ ਕਿ ਆਪਣੇ ਕੰਮ ਨਾਲ ਕੰਮ ਰੱਖੋ, ਠੀਕ ਆ। ਇਹ ਫਾਲਤੂ ਜਿਹੜੇ ਝਮੇਲਿਆਂ ਦੇ ਵਿੱਚ, ਪੀਅਰ ਪ੍ਰੈਸ਼ਰ ਦੇ ਵਿੱਚ ਆ ਕੇ ਆਲਤੂ ਫਾਲਤੂ ਜਿਹੜੀ ਸੀਗੀ ਨਿਆਣਮਤ ਵਾਲੇ ਜਿਹੜੇ ਕੰਮ ਆਨਲਾਈਨ, ਉਹ ਜਿਹੜੀ ਚੀਜ਼ ਛੱਡੋ। ਉਹਦੇ ਕਰਕੇ ਬੜੇ ਫਾਲਤੂ ਜਿਹੇ ਪੰਗੇ ਜਿਹੜੇ ਆਪਾਂ ਦੇਖ ਰਹੇ ਹਾਂ ਗ੍ਰੀਨ ਕਾਰਡਾਂ ਦੇ ਵਿੱਚ, ਸਿਟੀਜ਼ਨਸ਼ਿਪ ਦੇ ਵਿੱਚ ਜਿਹੜੇ ਆ ਰਹੇ ਆ, ਤੇ ਉਹ ਮਹਿੰਗਾ ਪੈ ਜਾਂਦਾ ਕੰਮ ਕਈ ਵਾਰੀ। ਅੱਛਾ, ਜਿਹੜੀਆਂ ਮਤਲਬ ਪੈਂਡਿੰਗ ਐਪਲੀਕੇਸ਼ਨ ਰੀਸਕਰੀਨ ਕਰਨੀਆਂ, ਕਈ ਜਿਹੜੇ ਉਹਨਾਂ ਨੇ ਇੰਟਰਨਲੀ ਫੈਸਲੇ ਲਏ, ਉਹਨਾਂ ਨੂੰ ਵੀ ਟੈਂਪਰੇਰੀ ਇਹਨਾਂ ਨੇ ਪੌਜ਼ ਕਰ ਲਿਆ, ਜਿਹੜਾ ਉਹ ਰੋਕ ਲਿਆ ਆ। ਸੋ ਮਤਲਬ ਵਾਟ ਡਜ਼ ਇਟ ਟੈਲ ਫਿਰ? ਮਤਲਬ ਇਹਦਾ ਮਤਲਬ ਸਿਰਫ ਇੱਕ ਡਿਲੇ ਟੈਕਟਿਕ ਦੇ ਤੌਰ ਤੇ ਹੀ ਆ, ਜਾਂ ਵਾਕਈ ਹੀ ਇਹਨਾਂ ਨੂੰ ਇਹ ਜਿਹੜੀ ਨੈਸ਼ਨਲ ਸਿਕਿਉਰਿਟੀ ਵਾਲਾ ਮਸਲਾ ਹੁੰਦਾ? ਦੇਖੋ ਜੀ, ਇਹਨਾਂ ਦਾ ਤਾਂ ਬਸ ਚੱਲੇ ਕਿਸੇ ਨੂੰ ਗ੍ਰੀਨ ਕਾਰਡ ਦੇਣ ਹੀ ਨਾ, ਜੇ ਇਹਨਾਂ ਦਾ ਬਸ ਚੱਲੇ। ਤੇ ਹੁਣ ਕਹਿਣਾ ਔਖਾ, ਕਿਉਂਕਿ ਜਿਹੜੀ ਕੈਂਪੇਨਿੰਗ ਹੋਈ ਸੀਗੀ, ਇਮੀਗ੍ਰੈਂਟਾਂ ਨੂੰ ਪਹਿਲਾਂ ਪੇਂਟ ਕੀਤਾ ਗਿਆ ਕਿ ਇਹ ਮਾੜੇ ਆ, ਕ੍ਰਿਮੀਨਲ ਆ, ਇੱਦਾਂ ਕਰਦੇ ਉੱਦਾਂ ਕਰਦੇ ਆ। ਤੇ ਜ਼ਿਆਦਾਤਰ ਮੈਜੋਰਟੀ ਤਾਂ ਇਮੀਗ੍ਰੈਂਟ ਜਿਹੜੇ ਸੀਗੇ ਵਧੀਆ ਹੀ ਸੀਗੇ, ਜਿਹੜੇ ਹੁਣ ਸਾਰੇ ਭੇਜੇ ਆ। ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਕਿੰਨੇ ਕੁ 'ਚ ਕਿਤੇ ਕ੍ਰਿਮੀਨਲ ਫੜ ਲਏ ਹੋਣੇ ਉਹਨਾਂ ਨੇ। ਜਿਹੜਾ ਕ੍ਰਿਮੀਨਲ ਬੰਦਾ, ਉਹਦਾ ਤੇ ਪਤਾ ਹੀ ਨਹੀਂ ਕੋਈ ਹੁੰਦਾ, ਉਹਦਾ ਕਦੀ ਬਾਰਡਰ ਦੇ ਇੱਧਰ ਕਦੀ ਉੱਧਰ। ਇਹ ਤਾਂ ਜਿਹੜਾ ਨਾਰਮਲ ਬੰਦਾ ਹੈਗਾ, ਉਹ ਚਪੇਟ 'ਚ ਜਿਹੜਾ ਆ ਜਾਂਦਾ। ਤੇ ਜਿਹੜੀ ਹਰਾਸਮੈਂਟ ਜਿਹੜੀ ਹੈਗੀ, ਜਾਂ ਜਿਹੜਾ ਤੁਸੀਂ ਕਹੋ ਐਕਸਟਰਾ ਕੰਮ, ਐਕਸਟਰਾ ਪੇਪਰ ਵਰਕ, ਰਿਕੁਐਸਟ ਫॉर ਐਵੀਡੈਂਸ, ਲੌਂਗਰ ਪ੍ਰੋਸੈਸਿੰਗ ਟਾਈਮ, ਇਹ ਸਾਰਾ ਆਮ ਬੰਦੇ ਨੂੰ, ਸਧਾਰਨ ਬੰਦੇ ਨੂੰ ਜਿਹੜਾ ਫੇਸ ਕਰਨਾ ਪੈਣਾ। ਤੇ ਰੀਸਕਰੀਨਿੰਗ ਵੀ, ਹੁਣ ਰੀਸਕਰੀਨ ਉਹਨਾਂ ਨੇ ਕਹਿਤਾ, ਤੇ ਅਫਸਰ ਆ ਕੇ ਫਿਰ ਦੁਬਾਰਾ ਅਸਾਈਲਮ ਦਾ ਪੁੱਛਣ ਬਹਿ ਜਾਂਦੇ ਆ ਕਿ ਕਿੱਦਾਂ ਤੇਰੇ ਸੱਟ ਨਹੀਂ ਲੱਗੀ ਸੀ, ਇੱਦਾਂ ਨਹੀਂ ਉੱਦਾਂ ਨਹੀਂ। ਤੇ ਕਈਆਂ ਦੇ ਗ੍ਰੀਨ ਕਾਰਡ ਆਪਾਂ ਦੇਖ ਰਹੇ ਹਾਂ ਕਿ ਸਾਨੂੰ ਉਹ ਦੁਬਾਰਾ ਹਾਇਰ ਕਰ ਰਹੇ ਨੇ ਗ੍ਰੀਨ ਕਾਰਡ ਫਾਈਲ ਕਰਨ ਲਈ। ਪੈਰਾਲੀਗਲ ਵਗੈਰਾ ਨੇ ਜਿਹੜਾ ਸੀਗਾ ਫਾਰਮ ਜਿੱਦਾਂ ਭਰਦੇ ਸੀਗੇ, ਉਹ ਚੀਜ਼ਾਂ ਖਤਮ ਹੋ ਗਈਆਂ ਹੁਣ। ਪਹਿਲਾਂ ਜਿਹੜਾ ਸੀਗਾ ਕਿ ਪੈਰਾਲੀਗਲ ਤੋਂ ਭਰਾ ਲਓ, ਉਹ ਚੀਜ਼ਾਂ 'ਚ ਜਿਹੜਾ ਸੀਗਾ ਬੈਕ ਟੂ ਜਿਹੜਾ ਸੀਗਾ, ਲੋਕੀ ਹੁਣ ਵਕੀਲਾਂ ਵੱਲ ਜਿਹੜਾ ਆ ਗਏ। ਕਿਉਂਕਿ ਗ੍ਰੀਨ ਕਾਰਡ ਜਿਹੜੀ ਇੱਕ ਛੋਟੀ ਜਿਹੀ ਚੀਜ਼ ਹੁੰਦੀ ਸੀਗੀ ਪਹਿਲਾਂ, ਕਿ ਚੱਲ ਕੇਸ ਪਾਸ ਹੋ ਗਿਆ, ਹੁਣ ਹੋ ਹੀ ਜਾਣਾ। ਹਾਂਜੀ, ਇਹ ਕੁਐਸਚਨ ਜਿਹੜੇ ਕਰਨ ਲੱਗ ਪਏ ਆ। ਤੇ ਇਹਦੇ ਵਿੱਚ ਪਹਿਲਾਂ ਵੀ ਇੱਕ ਵਾਰੀ ਖਬਰ ਸਾਂਝੀ ਕੀਤੀ ਸੀਗੀ, ਕਈ ਕੇਸਾਂ ਦੇ ਵਿੱਚ ਲੋਕਾਂ ਨੇ ਸਾਨੂੰ ਖਬਰ ਰੇਡੀਓ ਵਾਲਾ ਸੁਣ ਕੇ ਸਾਨੂੰ ਕੰਟੈਕਟ ਕੀਤਾ, ਉਹਨਾਂ ਨੇ ਆਪੋ ਆਪਣੀਆਂ ਐਪਲੀਕੇਸ਼ਨਾਂ ਵੱਲ ਝਾਤੀ ਮਾਰੀ। ਉਹਦੇ ਵਿੱਚ ਮਿਸਟੇਕ ਸੀਗੀਆਂ, 2 ਮਿਸਟੇਕਾਂ ਕਾਫੀ ਕਾਮਨ ਸੀਗੀਆਂ। ਇੱਕ ਤੇ ਉਹਨਾਂ ਦੀ ਅਰੈਸਟ ਬਾਰੇ ਨਹੀਂ ਲਿਖਿਆ ਸੀਗਾ, ਜਿਹੜੀ ਉਹਨਾਂ ਦੀ ਐਪਲੀਕੇਸ਼ਨ ਉਹ 'ਚ ਲਿਖਿਆ ਸੀਗਾ ਕਿ ਮੈਨੂੰ ਜੇਲ੍ਹ 'ਚ ਲੈ ਗਏ ਸੀਗੇ, ਡਿਟੇਨ ਕਰ ਲਿਆ ਸੀਗਾ, ਤੇ ਉਹ ਗ੍ਰੀਨ ਕਾਰਡ 'ਚ ਨਹੀਂ ਲਿਖਿਆ ਸੀਗਾ। ਉਹ ਚੀਜ਼ਾਂ ਨੂੰ ਉਹ ਫਰਾਡ ਮੰਨਦੇ ਆ। ਉਹਦੇ ਵਿੱਚ ਫਿਰ ਤੁਹਾਡਾ ਜਿਹੜਾ ਅਸਾਈਲਮ ਦਾ ਕੇਸ, ਉਹ ਕਹਿੰਦੇ ਝੂਠ ਬੋਲਦਾ ਬੰਦਾ, ਜਾਂ ਇਹ ਗ੍ਰੀਨ ਕਾਰਡ 'ਚ ਝੂਠ ਬੋਲਦਾ, ਜਾਂ ਇਹਨੇ ਉੱਥੇ ਝੂਠ ਬੋਲਿਆ। ਤੇ ਪਾਰਟੀ ਦੀ ਮੈਂਬਰਸ਼ਿਪ ਨਹੀਂ ਲਿਖੀ ਸੀਗੀ, ਫਾਰਮਰ ਯੂਨੀਅਨ ਦੀ ਮੈਂਬਰਸ਼ਿਪ ਨਹੀਂ ਲਿਖੀ ਸੀਗੀ। ਸੋ ਇੱਦਾਂ ਦੀਆਂ ਕਈ ਚੀਜ਼ਾਂ ਜਿਹੜੀਆਂ ਸੀਗੀਆਂ, ਉਹਨਾਂ ਨੇ ਜਿਹੜੇ ਪੈਰਾਲੀਗਲ ਸੀਗੇ ਉਹ ਮਿਸ ਕਰ ਦਿੰਦੇ ਸੀਗੇ। ਤੇ ਇਹਦੇ ਵਿੱਚ ਹੁਣ ਆਪਣੇ ਕੋਲ ਇੱਕ ਵਿੰਡੋ ਆਫ ਅਪਰਚੁਨਿਟੀ ਹੈਗੀ ਆ। ਆਪਣੇ ਆਪਣੇ ਕੇਸ ਜਿਹੜੇ ਦੇਖੋ ਤੁਸੀਂ, ਜੇ ਤੁਹਾਡੇ ਪੈਰਾਲੀਗਲ ਨੇ ਉਹ ਗਲਤ ਭਰਿਆ, ਜਿਹੜਾ ਕਿ ਮੋਸਟ ਲਾਈਕਲੀ ਉਹਨਾਂ ਨੇ ਗਲਤੀ ਭਰਿਆ ਹੋਣਾ, ਠੀਕ ਆ, ਅਨਲੈਸ ਉਹ ਆਪਣਾ ਪ੍ਰੋਗਰਾਮ ਸੁਣਦੇ ਆ, ਥੋੜੀ ਜਿਹੀ ਕਈਆਂ ਨੇ ਆਪਣੀ ਐਡਜਸਟਮੈਂਟ ਕਰ ਲਈ ਹੋਣੀ। ਪਰ ਜ਼ਿਆਦਾਤਰ ਸੀਗਾ ਕਿ ਇਹ ਫਾਰਮ ਦੇ ਭਰਦੇ ਆ ਇੱਧਰ ਉੱਧਰੋਂ ਚੱਕ ਚੁੱਕ ਕੇ। ਤੇ ਉਹਦੇ ਵਿੱਚ ਕੀ ਸੀਗਾ ਕਿ ਆਪਣੇ ਕੋਲ ਹੁਣ ਇੱਕ ਅਜੇ ਵੀ ਮੌਕਾ ਹੈਗਾ ਕਿ ਉਹ ਐਪਲੀਕੇਸ਼ਨ ਨੂੰ ਆਪਾਂ ਵਿਡਰਾਅ ਕਰ ਸਕਦੇ ਹਾਂ, ਠੀਕ ਆ। ਇਹ ਕਹਿ
ਇਹ ਪੈਰਾਲੀਗਲ ਨੇ ਭਰੀ ਆ, ਇਹ ਵਕੀਲ ਨੇ ਨਹੀਂ ਭਰੀ। ਮੇਰੀ ਹੁਣ ਵਕੀਲ ਨਾਲ ਗੱਲ ਹੋਈ ਸੀਗੀ ਤਾਂ ਮੈਨੂੰ ਸਮਝ ਆਇਆ ਕਿ ਇਹਨੇ ਮੇਰੀ ਐਪਲੀਕੇਸ਼ਨ ਗਲਤ ਭਰੀ ਆ। ਤੁਸੀਂ ਉਹ ਤੋਂ ਬਚ ਸਕਦੇ ਆ, ਪਰ ਤੁਸੀਂ ਜੇ ਉਹਦੀ ਵੇਟ ਕਰਦੇ ਆ ਤੇ ਇਮੀਗ੍ਰੇਸ਼ਨ ਤੁਹਾਨੂੰ ਆ ਕੇ ਕਹਿੰਦੀ ਆ ਕਿ ਤੂੰ ਗਲਤ ਭਰੀਆਂ ਚੀਜ਼ਾਂ ਇਹ, ਫਿਰ ਟੂ ਲੇਟ। ਸੋ ਆਪਣੀ ਜਿਹੜੀ ਗ੍ਰੀਨ ਕਾਰਡ ਦੀ ਜਿਹਨਾਂ ਦੇ ਕੇਸ ਪੈਂਡਿੰਗ ਆ, ਕਿਉਂਕਿ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੁਣ ਇੱਕ ਰੀਸਕਰੀਨਿੰਗ ਇਹਨਾਂ ਨੇ ਕਰਨੀ ਹੈ, ਇੰਟਰਵਿਊ ਵੀ ਕਰਨੀ ਆ, ਤੇ ਆਪੋ ਆਪਣੀ ਐਪਲੀਕੇਸ਼ਨਾਂ ਦੇਖੋ ਕਿ ਇਦਾਂ ਦੀਆਂ ਕੋਈ ਗਲਤੀਆਂ ਤਾਂ ਨਹੀਂ ਉਹਨਾਂ ਨੇ ਕੀਤੀਆਂ ਹੋਈਆਂ। ਜੀ, ਤੇ ਉਹਦਾ ਬੈਸਟ ਮੈਥਡ ਕੀ ਆ? ਉਹ ਇਹ ਜਿਹੜੀ ਐਪਲੀਕੇਸ਼ਨ ਭਰੀ ਹੋਈ ਆ ਉਹ ਇਨਫੋਰਮੇਸ਼ਨ, ਚਲੋ ਜੇ ਕਿਸੇ ਨੇ ਨਹੀਂ ਪ੍ਰਿੰਟ ਆਊਟ ਕੱਢ ਕੇ ਰੱਖਿਆ ਜਾਂ ਉਹ ਕੀ ਭਰਿਆ, ਉਹ ਜਿਹਦੇ ਕੋਲ ਨਹੀਂ ਆ, ਉਹ ਫਿਰ ਕਿੱਥੋਂ ਇਨਫੋਰਮੇਸ਼ਨ ਕਢਾਈ ਜਾ ਸਕਦੀ? ਕੋਈ ਹੈ ਤਰੀਕਾ ਉਹਦਾ? ਪੈਰਾਲੀਗਲ ਤੋਂ ਇਨਫੋਰਮੇਸ਼ਨ ਕਢਾਉਣੀ ਪੈਣੀ ਹੈ। ਜੇ ਪੈਰਾਲੀਗਲ ਨਹੀਂ ਦਿੰਦਾ ਫਿਰ ਫੋਇਆ ਕਰਨਾ ਪੈਣਾ, ਤੇ ਉਹਦੇ ਵਿੱਚ ਤੁਸੀਂ ਲਾ ਲਓ ਕਿ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਲੋਕੀ ਜਿਹੜੇ ਸਾਹਮਣੇ ਆਏ ਸੀ ਉਹਨਾਂ ਨੇ ਕਿ ਭਾਜੀ ਇਦਾਂ ਹੋ ਗਿਆ, ਤੇ ਕਈਆਂ ਦੀਆਂ ਜਿਹੜੀਆਂ ਐਪਲੀਕੇਸ਼ਨਾਂ ਫਿਰ ਵਿਡਰਾਅ ਕਰਕੇ ਦੁਬਾਰਾ ਜਿਹੜੀਆਂ ਫਾਈਲ ਕੀਤੀਆਂ, ਤੇ ਉਤੋਂ ਹੀ ਮੈਨੂੰ ਸ਼ੱਕ ਹੈਗਾ ਕਿ ਕਾਫੀ ਸਾਰੇ ਜਿਹੜੇ ਨਾ, ਕਿਉਂਕਿ ਜਿੱਦਾਂ ਹੁਣ ਪੈਰਾਲੀਗਲ ਵੀ ਗਿਣਤੀ ਮਿੰਤੀ ਦੇ ਹੀ ਆ, ਤੇ ਉਹਨਾਂ ਨੇ ਜੇ ਆਲਰੇਡੀ ਗਲਤੀਆਂ ਬਾਕੀਆਂ ਦੇ ਕਰ ਰਹੇ ਆ ਤਾਂ ਉਹ ਤੁਹਾਡੀਆਂ ਐਪਲੀਕੇਸ਼ਨਾਂ 'ਚ ਵੀ ਜ਼ਰੂਰ ਗਲਤੀਆਂ ਜਿਹੜੀਆਂ ਕਰਦੇ ਹੋਣਗੇ। ਤੇ ਕਿਉਂਕਿ ਇਹਨਾਂ ਨੇ ਇੱਕ ਤਰ੍ਹਾਂ ਜਿਹੜਾ ਆਊਟਸੋਰਸਿੰਗ ਸੈਂਟਰ ਜੇ ਖੋਲ੍ਹੇ ਇੰਡੀਆ ਦੇ ਵਿੱਚ, ਤੇ ਉੱਥੋਂ ਦੀ ਗਲਤੀਆਂ ਜਿਹੜੀਆਂ ਜ਼ਿਆਦਾ ਹੋਈਆਂ ਸਾਡੇ ਸਾਹਮਣੇ ਆਉਣੀਆਂ ਸ਼ੁਰੂ ਹੋਈਆਂ ਕਿ ਇਹ ਚੱਕਰ ਹੈਗਾ, ਲੋਕਾਂ ਨੂੰ ਉੱਥੇ ਜਿਹੜਾ ਸੀਗਾ ਪਤਾ ਨਹੀਂ ਲੱਗਦਾ, ਫਾਰਮ ਸਾਈਨ ਕਰ ਦਿੰਦੇ ਆ ਤੇ ਬਾਅਦ 'ਚ ਫਸ ਜਾਂਦੇ ਆ। ਜੀ ਜੀ ਜੀ। ਅੱਛਾ, ਕੱਲ ਪਰਸੋਂ USCIS ਦੇ ਜਿਹੜੇ ਹੁਣ ਐਕਟਿੰਗ ਡਾਇਰੈਕਟਰ ਆ, ਉਹ ਕਹਿ ਰਹੇ ਆ ਵੀ ਆਪਾਂ ਇੱਕ ਦਿਨ ਪਹਿਲਾਂ ਵੀ ਥੋੜ੍ਹੀ ਜਿਹੀ ਗੱਲ ਕੀਤੀ ਸੀ ਵੀ ਡੀਨੈਚੁਰਲਾਈਜੇਸ਼ਨ ਦੀਆਂ ਜਿਹੜੀਆਂ ਜਿਹੜੇ ਕੇਸ ਆ ਉਹ 300 ਤੋਂ ਵੱਧ ਇਸ ਟਾਈਮ ਜਿਹੜੇ ਉਹ ਚੱਲ ਰਹੇ ਆ। ਉਹਨਾਂ ਨੇ ਕੱਲ ਪਰਸੋਂ ਦੇ ਵਿੱਚ ਇੱਕ ਇੰਟਰਵਿਊ ਦਿੱਤੀ, ਉਹਦੇ ਵਿੱਚ ਕਿਹਾ ਵੀ ਜੇ ਤੁਸੀਂ ਸਿਟੀਜ਼ਨ ਬਣਨ ਤੋਂ ਪਹਿਲਾਂ ਕਿਸੇ ਤਰੀਕੇ ਦਾ ਵੀ ਕੋਈ ਫਾਈਨੈਂਸ਼ੀਅਲ ਫਰਾਡ ਕੀਤਾ ਆ ਜਾਂ ਕੋਈ ਝੂਠ ਝਾਠ ਮਾਰ ਕੇ ਸਿਟੀਜ਼ਨਸ਼ਿਪ ਲਈ ਆ ਤਾਂ ਅਸੀਂ ਤੁਹਾਡੇ ਮਗਰ ਜਿਹੜਾ ਉਹ ਆ ਰਹੇ, ਕਹਿੰਦੇ ਵੀ ਤੁਹਾਨੂੰ ਡਰਨਾ ਚਾਹੀਦਾ ਆ। ਸੋ ਇਹ ਵੀ ਹੁਣ ਵੀ ਇਕੱਲਾ ਇਹ ਨਹੀਂ ਵੀ ਨਵੇਂ ਬੰਦੇ ਨਹੀਂ ਆਉਣ ਦੇਣੇ ਜਾਂ ਇਕੱਲਾ ਇਹ ਨਹੀਂ ਪਾਸ ਨਹੀਂ ਕਰਨ ਦੇਣਾ, ਜਿਹੜੇ ਸਿਟੀਜ਼ਨ ਵੀ ਬਣੇ ਹੋਏ ਆ ਉਹਨਾਂ ਦੇ ਵੀ ਦਿਵਾਲੇ ਜਿਹੜਾ ਉਹ ਜਾ ਰਹੇ ਆ। ਅੱਗੇ ਬਹੁਤ ਰੇਅਰ ਕੇਸਿਸ ਦੇ ਵਿੱਚ ਇੱਦਾਂ ਹੁੰਦਾ ਸੀਗਾ ਕਿਸੇ ਨੂੰ ਡੀਨੈਚੁਰਲਾਈਜ਼ ਕਰਨਾ, ਪਰ ਹੁਣ ਤਾਂ ਕਾਫੀ ਕੰਮ ਤੇਜ਼ ਕੀਤਾ ਇਹਨਾਂ ਨੇ ਇਸ ਚੀਜ਼ ਨੂੰ ਲੈ ਕੇ ਵੀ। ਇਹਨਾਂ ਨੂੰ ਵੀ ਪਤਾ ਕਿ ਜਿਹੜਾ ਦੁਬਾਰਾ ਇਹਨਾਂ ਕੋਲ ਵੀ ਇਦਾਂ ਦਾ ਮੌਕਾ ਨਹੀਂ ਆਉਣਾ ਦੁਬਾਰਾ। ਨਹੀਂ ਮੈਨੂੰ ਲੱਗਦਾ ਕਿ ਇਮੀਗ੍ਰੇਸ਼ਨ ਦੇ ਉੱਤੇ ਲੋਕਾਂ ਨੇ ਵੋਟ ਦੁਬਾਰਾ ਪਾਣੀ ਆ। ਇਹ ਕਈ ਸਾਲਾਂ ਤੋਂ ਇਹ ਮੁਹਿੰਮ ਜੀ ਜਿਹੜੀ ਸੀ ਕਿ ਇਮੀਗ੍ਰੈਂਟ ਇਦਾਂ ਕਰਦੇ ਨੇ, ਕੰਧ ਬਣਾ ਦੇਣੀ, ਕਰ ਦੇਣਾ। ਸੋ ਹੁਣ 4 ਸਾਲ ਇਹਨਾਂ ਦੇ ਸੀਗੇ ਪੂਰੇ ਕਲੀਨ, ਬਿਲੀਅਨਸ ਆਫ ਡਾਲਰ ਫੰਡਿੰਗ ਸੀਗੀ। ਜਿਹੜੀ ਕੰਧ ਬਣਨੀ ਹੁਣ ਬਣ ਜਾਣੀ, ਜਿਹੜੀ ਰਹਿਣੀ ਹੈ ਰਹਿ ਜਾਣੀ ਆ। ਜਿੰਨੇ ਡਿਪੋਰਟ ਇਹਨਾਂ ਨੇ ਕਰਨੇ ਆ ਕਰ ਦੇਣੇ ਆ, ਜੋ ਰਹਿ ਗਏ। ਕਿਉਂਕਿ ਇਸ ਤੋਂ ਬਾਅਦ ਮੇਰੇ ਖਿਆਲ ਦੁਬਾਰਾ ਨਹੀਂ ਲੋਕਾਂ ਨੇ ਇਮੀਗ੍ਰੇਸ਼ਨ ਦੇ ਉੱਤੇ ਭਟਕਣਾ। ਇਸ ਵਾਲੇ ਇੱਕ ਵਾਰੀ ਮੁੱਦਾ ਸੀਗਾ ਇਹਨਾਂ ਨੇ ਜਿਹੜਾ ਯੂਜ਼ ਕਰ ਲਿਆ, ਤੇ ਓਬਵੀਅਸਲੀ ਫਿਰ ਇਹ ਜਿਹੜਾ ਸਿਟੀਜ਼ਨ ਵੀ ਜਿਹੜੇ ਬਣੇ ਆ ਸਾਰੇ ਉੱਧਰ ਨੂੰ ਇਹ ਜਾ ਰਹੇ ਆ ਕਿ ਜਿਹਨਾਂ ਦੇ ਤੇ ਕਾਫੀ ਕੇਸ ਉੱਦਾਂ ਦੇ ਐਕਚੁਅਲੀ ਹੈਗੇ, ਕਿਉਂਕਿ ਉਦੋਂ ਜਦੋਂ ਟਾਈਮ ਥੋੜ੍ਹੇ ਜਿਹੇ ਡਿਫਰੈਂਟ ਸੀਗੇ, ਲੋਕਾਂ ਨੂੰ ਨਹੀਂ ਸੀਗਾ ਕਿ ਇੱਕ ਦਿਨ ਕੰਪਿਊਟਰ ਆ ਜਾਣੇ ਆ, AI ਆ ਜਾਣੀ ਸਾਰੀ, ਹੈ ਨਾ। ਤੇ ਉਹਦੇ ਹਿਸਾਬ ਨਾਲ ਜਿਹੜਾ ਸੀਗਾ ਕਾਫੀ ਲੋਕੀ ਜਿਹੜੇ ਸਾਰੇ ਇਮੀਗ੍ਰੇਸ਼ਨ ਫਰਾਡ ਕਾਫੀ ਜਿਹੜਾ ਸਾਹਮਣੇ ਆ ਰਿਹਾ। ਜੀ। ਅੱਛਾ, ਇੱਕ ਡਿਊਰੇਸ਼ਨ ਆਫ ਸਟੇਟਸ, ਜਦੋਂ ਆਪਾਂ ਵੀ ਸਟੂਡੈਂਟ ਵੀਜ਼ੇ ਤੇ ਆਏ ਸੀ ਉਦੋਂ DYS ਪਾ ਦਿੰਦੇ ਹੁੰਦੇ ਸੀਗੇ ਸਟੈਂਪ ਲਾ ਕੇ। ਕਹਿੰਦੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਇਹ ਡਿਊਰੇਸ਼ਨ ਆਫ ਸਟੇਟਸ ਨੂੰ ਖਤਮ ਕਰਨ ਦੇ ਲਾਗੇ ਜਿਹੜੀ ਉਹ ਜਾ ਰਹੀ ਹੈ, ਖਾਸ ਕਰਕੇ F1 ਤੇ J1 ਵੀਜ਼ਾਸ ਦੇ ਲਈ। ਬਿਲਕੁਲ। ਸੋ DS ਕਹਿੰਦੇ ਉਹਨੂੰ। ਜਦੋਂ ਤੁਸੀਂ I-94 ਜਿੱਦਾਂ ਮਿਲਦਾ ਸੀਗਾ ਤੇ ਸਟੂਡੈਂਟ ਦੀ ਕਦੀ ਐਕਸਪੀਰੇਸ਼ਨ ਡੇਟ ਨਹੀਂ ਹੁੰਦੀ ਸੀ, ਉਹ DS ਹੁੰਦਾ ਸੀਗਾ। ਕਹਿਣ ਦਾ ਮਤਲਬ ਸੀਗਾ ਸਕੂਲ ਜਾਈ ਜਾਓ, ਪ੍ਰੋਗਰਾਮ ਸਟੱਡੀ ਕਰੀ ਜਾਓ, ਇੱਕ ਤੋਂ ਦੂਜੇ ਤੋਂ ਤੀਜੇ, ਤੁਸੀਂ ਆਪਣਾ ਸਟੇਟਸ ਮੇਨਟੇਨ ਰੱਖਣਾ ਐਜ਼ ਲੌਂਗ ਐਜ਼ ਤੁਸੀਂ ਸਕੂਲ ਜਾਂਦੇ ਆ ਤੇ ਤੁਸੀਂ ਰਹਿ ਸਕਦੇ ਆ ਇੱਥੇ। ਤੇ ਤੁਸੀਂ ਦੇਖੋ ਕਿ ਅਮਰੀਕੀ ਯੂਨੀਵਰਸਿਟੀਆਂ ਨੂੰ ਕਿੰਨਾ ਇਹਦੇ ਵਿੱਚ ਫਾਇਦਾ ਹੋਇਆ, ਅਮਰੀਕਨ ਵਰਕਫੋਰਸ ਨੂੰ ਕਿੰਨਾ ਫਾਇਦਾ ਹੋਇਆ। ਕਿੰਨੇ ਲੋਕੀ ਜਿਹੜੇ ਸੀਗੇ ਹਨਾ ਆਪਣੀ ਕੰਟਰੀਆਂ ਚੋਂ ਵੀ ਜਿਹੜੇ ਉਰੇ ਆਏ, ਉਹਨਾਂ ਨੇ ਕੋਈ ਡਾਕਟਰ ਬਣਿਆ, ਇੰਜੀਨੀਅਰ ਬਣਿਆ, ਲਾਇਰ ਬਣਿਆ, ਹਨਾ, ਅਲੱਗ-ਅਲੱਗ ਕਿੱਤਿਆਂ 'ਚ ਗਏ। ਤੇ ਇਹ ਜਿਹੜਾ ਸੀਗਾ ਮੇਰੇ ਹਿਸਾਬ ਨਾਲ ਕਾਫੀ ਅਮਰੀਕਾ ਨੂੰ ਜਿਹੜਾ ਸੀਗਾ ਇਸ ਚੀਜ਼ ਦਾ ਫਾਇਦਾ ਹੋਇਆ ਓਵਰ ਲਾਸਟ 20-30 ਈਅਰਸ। ਤੇ ਇਹਦੇ ਵਿੱਚ ਕਿਉਂਕਿ H1B ਵੀਜ਼ੇ ਲਿਮਿਟਡ ਸੀਗੇ ਤੇ ਲੋਕੀ ਲੋਟਰੀ 'ਚ ਸਿਲੈਕਟ ਨਹੀਂ ਹੁੰਦੇ ਸੀਗੇ, ਤੇ ਇਹ ਜਿਹੜਾ DS ਜਿਹੜਾ ਸੀਗਾ ਇਹਦਾ ਬਹੁਤ ਫਾਇਦਾ ਹੁੰਦਾ ਸੀਗਾ ਕਿ ਲੋਕੀ ਦੁਬਾਰਾ ਸਕੂਲ ਜਾ ਸਕਦੇ ਸੀਗੇ, ਫਿਰ ਦੁਬਾਰਾ ਅਗਲੇ ਸਾਲ H1B ਟਰਾਈ ਕਰ ਸਕਦੇ ਸੀਗੇ। ਤੇ ਹੁਣ ਇਹ ਜਿਹੜਾ ਉਹ ਲੂਪ ਹੋਲ ਕਹਿ ਲਓ ਉਹਨੂੰ, ਜਾਂ ਤੁਸੀਂ ਕਹਿ ਲਓ ਕਿ ਉਹ ਜਿਹੜੀ ਆਪਸ਼ਨ ਕਹਿ ਲਓ ਉਹਨੂੰ, ਉਹ ਲੋਕਾਂ ਤੋਂ ਖੋਣੀ ਚਾਹੁੰਦੇ ਆ ਕਿ ਆਓ ਸਾਨੂੰ ਪੈਸੇ ਦਿਓ, ਫੀਸ ਭਰੋ, ਪੜ੍ਹੋ ਤੇ ਜਾਓ। ਤੇ ਉਹਲੇ ਕਰਕੇ ਇਹ ਜਿਹੜਾ ਸੀਗਾ DS ਜਿਹੜੀ ਸੀਗੀ ਡਿਊਰੇਸ਼ਨ ਆਫ ਸਟੇਟਸ, ਉਹਨੂੰ ਖਤਮ ਕਰਕੇ ਕਹਿੰਦੇ ਆ ਕਿ ਇੱਕ ਐਂਡ ਡੇਟ ਦੇ ਦਿਓ ਕਿ ਪ੍ਰੋਗਰਾਮ ਜਦੋਂ ਖਤਮ ਹੋ ਉਸ ਤੋਂ ਬਾਅਦ ਤੁਹਾਨੂੰ ਦੁਬਾਰਾ ਜਿਹੜਾ ਫਾਈਲ ਕਰਨਾ ਪੈਣਾ। ਸੋ ਉਹਨਾਂ ਕਾਫੀ ਚੀਜ਼ਾਂ ਚੇਂਜ ਹੋ ਜਾਂਦੀਆਂ, ਕਿਉਂਕਿ ਜੇ ਤੁਹਾਨੂੰ ਦੁਬਾਰਾ ਫਾਈਲ ਕਰਨਾ ਪੈਣਾ ਤੇ ਹੋ ਸਕਦਾ ਇਮੀਗ੍ਰੇਸ਼ਨ ਰਿਜੈਕਟ ਵੀ ਕਰ ਸਕਦੀ ਹੈ ਕਿ ਲੈ ਤੂੰ ਤਾਂ ਆਲਰੇਡੀ ਮਾਸਟਰਸ ਕਰ ਲਈ ਹੈ, ਹੁਣ ਤੂੰ ਦੁਬਾਰਾ ਕਿਉਂ ਕਰਨ ਦੇ।
ਠੀਕ ਆ। ਸੋ ਹੁਣ ਇਸ ਪਾਸੇ ਵੱਲ ਨੂੰ ਵੀ ਇਹ ਕੰਮ ਜਿਹੜਾ ਚੱਲ ਰਿਹਾ, ਕੀ ਇਹਦਾ ਮਤਲਬ ਕੱਲਾ ਇਹਨਾਂ ਵੀਜ਼ਾਸ ਦੇ ਲਈ ਹੈ ਜਾਂ ਬਾਕੀਆਂ ਦੇ ਲਈ ਵੀ ਇਦਾਂ ਹੀ ਜਿਹੜਾ ਉਹ ਕਰਨਗੇ ਹੁਣ, ਕਿ F1 ਉਹਨਾਂ ਤੇ ਲਈ ਪਹਿਲਾਂ ਹੀ ਹੁੰਦਾ ਹੀ ਆ? F1 ਤੇ J1 ਵੀਜ਼ੇ ਵਾਸਤੇ ਇਹ ਸੀਗਾ, ਤੇ ਇਹਨਾਂ ਵਾਸਤੇ ਹੈ ਸਪੈਸੀਫਿਕਲੀ। ਤੇ ਬਾਕੀ ਜਿਹੜੇ ਵੀਜ਼ੇ ਸੀਗੇ H1 ਵਗੈਰਾ ਹੋ ਗਿਆ, ਟੂਰਿਸਟ ਵੀਜ਼ਾ ਵਗੈਰਾ ਹੋ ਗਿਆ, ਉਹ ਸਾਰੀਆਂ ਜਿਹੜੀਆਂ ਚੀਜ਼ਾਂ ਉਹਦੇ ਵਿੱਚ ਤਾਂ ਆਲਰੇਡੀ ਜਿਹੜੀ ਸੀਗੀ ਇੱਕ ਡਿਊਰੇਸ਼ਨ ਉਹਨਾਂ ਨੇ ਰੱਖੀ ਹੁੰਦੀ ਸੀਗੀ। ਜਿਹੜਾ ਇਹ F1 ਤੇ J1 ਜਿਹੜੇ ਸੀਗੇ, ਇਹਨਾਂ ਦੇ ਵਿੱਚ ਇਦਾਂ ਦਾ ਸਿਸਟਮ ਜਿਹੜਾ ਸੀਗਾ, ਸੋ ਉਹਨੂੰ ਇਹ ਹੁਣ ਜਿਹੜਾ ਸੀਗਾ ਚੇਂਜ ਕਰਨ ਜਾ ਰਹੇ ਆ। ਤੇ ਜਿਹੜਾ F1 ਵਾਲੇ ਜਾਂ J1 ਵਾਲੇ ਜਦੋਂ STEM OPT ਦੇ ਉੱਤੇ ਜਾਂਦੇ ਆ, ਇਹਦਾ ਮਤਲਬ ਉਦੋਂ ਫਿਰ ਇਹਨਾਂ ਨੂੰ ਬਾਹਰ ਜਾਣਾ ਪਿਆ ਕਰੂਗਾ ਜਾਂ ਉਦੋਂ ਇਹਨਾਂ ਨੂੰ OPT ਵਗੈਰਾ ਨਹੀਂ ਮਿਲੂਗੀ, ਜਾਂ ਕਿੱਦਾਂ? ਮਤਲਬ ਉਹ ਸਿਚੁਏਸ਼ਨ ਕਿੱਦਾਂ ਚੇਂਜ ਹੋ ਜੂਗੀ ਉਹ, ਜਾਂ ਉਹ ਰਹੂਗੀ ਉਦਾਂ ਹੀ ਕੰਟੀਨਿਊ? ਦੁਬਾਰਾ ਬੋਲੇ ਇੱਕ ਵਾਰੀ। ਵੀ ਜਿੱਦਾਂ STEM ਜਾਂ OPT ਵਗੈਰਾ ਮਿਲ ਜਾਂਦੀ ਹੁੰਦੀ ਸੀਗੀ, ਵੀ ਬਾਅਦ ਦੇ ਵਿੱਚ ਜਦੋਂ ਡਿਗਰੀ ਖਤਮ ਹੋ ਜਾਂਦੀ ਆ ਵੀ ਤੁਸੀਂ ਵੀ ਕੰਮ ਕਰ ਸਕਦੇ ਆ, ਵੀ ਤੁਹਾਨੂੰ ਕੰਮ ਮਿਲ ਗਿਆ ਆ ਇੰਨੇ ਮਹੀਨਿਆਂ 'ਚ, ਫਿਰ ਇਹਦਾ ਮਤਲਬ ਉਹਦੇ ਤੇ ਵੀ ਅਸਰ ਪੈ ਜਾਊਗਾ ਸਾਰੀਆਂ ਚੀਜ਼ਾਂ ਤੇ? ਨਹੀਂ, ਉਹ ਤਾਂ ਮਿਲਣੀ ਹੈ ਉਹਨਾਂ ਨੂੰ OPT ਵਗੈਰਾ, ਕਿਉਂਕਿ ਉਹ ਤਾਂ ਤੁਹਾਨੂੰ ਫਾਈਲ ਕਰਕੇ ਲੈਣੀ ਪੈਂਦੀ ਹੈ ਇਮੀਗ੍ਰੇਸ਼ਨ ਕੋਲ, ਰਾਈਟ? ਉਹ ਤਾਂ ਨਹੀਂ, ਪਰ ਇਹਦੇ ਵਿੱਚ ਜੇ ਉਹਨਾਂ ਨੇ ਪਹਿਲੋਂ ਹੀ ਡਿਊਰੇਸ਼ਨ ਪਾਤੀ, ਇਹਦਾ ਮਤਲਬ ਕਿ ਫਿਰ ਉਸ ਦਰਮਿਆਨ ਫਿਰ ਉਹ ਡਿਊਰੇਸ਼ਨ ਵਾਲਾ ਕੰਮ ਚੇਂਜ ਹੋ ਸਕਦਾ ਹੈ ਇਸ ਚੀਜ਼ ਦੇ ਥਰੂ, ਜੇ ਇਹ ਕਰ ਦਿੰਦੇ ਆ? ਪਰ ਕਿਉਂਕਿ ਆਪਾਂ ਉਹਨਾਂ ਕੋਲ ਜਾ ਕੇ ਇਹ ਫਾਈਲ ਕਰਦੇ ਆ ਨਾ ਇਹ ਚੀਜ਼, ਮਤਲਬ ਇਹਦਾ ਪਹਿਲਾ ਮਤਲਬ ਹੁੰਦਾ ਸੀਗਾ ਕਿ ਸਿੱਧੇ ਤੁਸੀਂ I-20 ਲਈ ਜਾਓ ਤੇ ਕਰੀ ਜਾਓ, ਤੇ ਹੁਣ ਮਤਲਬ ਇਹ ਹੈ ਕਿ ਤੁਹਾਨੂੰ ਜੇ ਤੁਸੀਂ ਆਪਣਾ ਸਟੇਟਸ ਐਕਸਟੈਂਡ ਕਰਨਾ, F1 ਕੋਈ ਹੋਰ ਪ੍ਰੋਗਰਾਮ ਕਰਨਾ, ਤੁਹਾਨੂੰ ਉਹਨਾਂ ਕੋਲ ਜਾ ਕੇ ਐਪਲੀਕੇਸ਼ਨ ਫਾਈਲ ਕਰਨੀ ਪੈਣੀ ਹੈ। ਜਿਹੜੇ STEM OPT ਵਗੈਰਾ ਜਿਹੜੇ ਸੀਗੇ, ਤਾਂ ਆਲਰੇਡੀ ਤੁਹਾਨੂੰ ਜਿਹੜਾ ਸੀਗਾ I-20 ਆਪਣੀ ਯੂਨੀਵਰਸਿਟੀ ਤੋਂ ਲੈਣਾ ਪੈਂਦਾ, ਉਹ ਤਾਂ ਤੁਹਾਨੂੰ ਮਿਲਣਾ ਹੀ ਹੈ, ਕਿਉਂਕਿ ਉਹ ਤੁਹਾਡੇ ਪਾਰਟ, ਉਹ ਤਾਂ ਪਹਿਲਾਂ ਹੀ ਬਾਈ ਲਾਅ ਹੀ ਤੁਸੀਂ OPT ਜਿਹੜੀ ਅਪਲਾਈ ਕਰ ਸਕਦੇ ਹੋ, ਉਹਨਾਂ ਤਾਂ ਉਹਨਾਂ ਨੇ ਦੇਣਾ ਹੀ ਹੈ। ਤੇ ਉਹਦੇ ਵਿੱਚ ਇਹ ਹੈਗਾ ਕਿ ਜੇ ਕਿਸੇ ਕਾਰਨ ਉਹ ਤੁਹਾਨੂੰ ਉਨੀ ਡਿਊਰੇਸ਼ਨ ਨਹੀਂ ਦਿੰਦੇ ਆ, ਤੇ ਤੁਹਾਨੂੰ ਫਿਰ ਸਟੂਡੈਂਟ ਸਟੇਟਸ ਵੀ ਜਿਹੜਾ ਸੀਗਾ ਐਕਸਟੈਂਡ ਕਰਨਾ ਪੈ ਸਕਦਾ। ਠੀਕ ਹੈ ਜੀ ਜੀ ਜੀ। ਇਸ ਤੋਂ ਇਲਾਵਾ ਹੋਰ ਇਮੀਗ੍ਰੇਸ਼ਨ ਦੀਆਂ ਕੀ ਡਿਵੈਲਪਮੈਂਟਸ ਇਸ ਵੀਕ ਦੇ ਵਿੱਚ ਜਿਹੜੀਆਂ ਤੁਸੀਂ ਸ਼ੇਅਰ ਕਰਨੀਆਂ ਚਾਹੁੰਦੇ ਆ? ਸੋ ਕਾਫੀ ਨਵੀਆਂ ਖਬਰਾਂ ਜਿਹੜੀਆਂ ਆ ਰਹੀਆਂ, ਤੇ ਹੁਣ ਇੱਕ ਜਿਹੜਾ ਇਹਨਾਂ ਨੇ ਆંકੜਾ ਜਿਹੜਾ ਕੱਢਿਆ ਕਿ 27,000 ਜਿਹੜੇ ਸੀਗੇ ਪੇਰੈਂਟਸ, ਜਿਹੜੇ ਜਵਾਕਾਂ ਦੇ, ਕਿ ਜਵਾਕ ਰਹਿ ਗਏ ਬਾਹਰ ਤੇ ਪੇਰੈਂਟਸ ਅੰਦਰ ਹੋ ਗਏ, 27,000 ਲੋਕੀ ਉਦਾਂ ਦੇ ਜਿਹੜੇ ਅੰਦਰ ਹੈਗੇ ਆ। ਤੁਸੀਂ ਆਪ ਸੋਚ ਸਕਦੇ ਆ ਕਿ ਕੀ ਫਰਕ ਜਿਹੜਾ ਪੈਂਦਾ ਉਹਦਾ, ਹੈ ਨਾ, ਕਿ ਉਹਦਾ ਬੈਨੀਫਿਟ ਕੀ ਹੈ ਸਰਕਾਰ ਨੂੰ। ਤੇ ਕਈ ਇਹਦੇ ਵਿੱਚੋਂ US ਸਿਟੀਜ਼ਨ ਵੀ ਸੀਗੇ, ਤੇ ਕਾਫੀ ਲੋਕੀ ਜਿਹੜੇ ਸੀਗੇ ਪੇਰੈਂਟਸ ਹੀ ਫੜ ਕੇ ਜਿਹੜੇ ਅੰਦਰ ਕਰੀ ਜਾਂਦੇ ਆ। ਫਿਰ ਇਹਦੇ ਨਾਲ ਜਿਹੜੀਆਂ ਫੀਸਾਂ ਕਾਫੀ ਜਿਹੜੀਆਂ ਵਧਾਤੀਆਂ। ਇੱਕ ਜਿਹੜੀ ਸਟੇ ਆਫ ਰਿਮੂਵਲ ਦੀ ਫੀਸ ਸੀਗੀ $155 ਹੁੰਦੀ ਸੀਗੀ, ਉਹਨੂੰ $755 ਕਰਤਾ। ਜਿਹੜੇ ਵੀਜ਼ੇ ਕਈ ਕੰਟਰੀਆਂ 'ਚ ਬਲੌਕ ਕੀਤੇ ਸੀਗੇ ਉਹ ਉਦਾਂ ਹੀ ਚੱਲ ਰਹੇ ਆ, ਤੇ ਡਾਕਟਰਸ ਨੂੰ ਕਹਿੰਦੇ ਹੁਣ ਇਹ ਥੋੜੀ ਜਿਹੀ ਰਿਆਇਤ ਦਿੱਤੀ ਹੈ। ਇਦਾਂ ਦੀ ਖਬਰਾਂ ਸੁਣਨ ਨੂੰ ਆ ਰਹੀਆਂ ਕਿ ਡਾਕਟਰਸ ਨੂੰ ਵੀਜ਼ੇ ਲਾ ਰਹੇ ਆ, ਕਿਉਂਕਿ ਉਹਨਾਂ ਦੀ ਇਹਨਾਂ ਨੂੰ ਆਪ ਲੋੜ ਜਿਹੜੀ ਹੈਗੀ ਹੈ। ਤੁਸੀਂ ਆਪ ਹੀ ਹਿਸਾਬ ਕਿਤਾਬ ਲਾ ਸਕਦੇ ਆ ਕਿ ਕਿਹੜੇ ਇਮੀਗ੍ਰੈਂਟ ਵੈਲਕਮ ਆ, ਕਿਹੜੇ ਨਹੀਂ ਵੈਲਕਮ, ਆਪਣੀ ਕਨਵੀਨੀਅੰਸ ਦੇ ਹਿਸਾਬ ਨਾਲ ਓਬਵੀਅਸਲੀ ਜਿਹੜੇ ਦੇਖਦੇ ਆ। ਤੇ ਜੇ ਡਾਕਟਰ ਨੂੰ ਭੰਡਣਾ ਹੋਵੇ ਭੰਡ ਵੀ ਦਿੰਦੇ ਆ, ਤੇ ਜੇ ਉਹਨਾਂ ਨੂੰ ਵੀਜ਼ੇ ਦੇਣੇ ਹੋਣ ਤੇ ਉਹ ਵੀ ਦੇ ਦਿੰਦੇ ਆ, ਜੇ ਸ਼ਾਰਟੇਜ ਮਹਿਸੂਸ ਹੋਵੇ। ਸੋ ਇਦਾਂ ਦੇ ਕੰਮ ਜਿਹੜੇ ਚੱਲ ਰਹੇ ਆ। ਜੀ। ਸਟੇ ਆਫ ਰਿਮੂਵਲ ਫੀਸ ਵੀ, ਇਹਦਾ ਵੀ ਕਹਿੰਦੇ ਵੀ ਇਹਨਾਂ ਨੇ ਕਾਫੀ ਜ਼ਿਆਦਾ ਫੀਸ ਵਧਾਤੀ ਆ। ਹਾਂਜੀ, ਇੱਕ ਉਹੀ ਦੱਸਿਆ ਕਿ 155 ਤੋਂ 755 ਕਰਤੀ। ਠੀਕ ਆ। ਪਾਸਪੋਰਟ ਨੂੰ ਲੈ ਕੇ ਵੀ ਇੱਕ ਤੁਹਾਡੇ ਨਾਲ ਮੈਂ ਖਬਰ ਸ਼ੇਅਰ ਕੀਤੀ ਸੀਗੀ ਵੀ ਜਿਹੜਾ ਕੋਈ ਚਾਈਲਡ ਸਪੋਰਟ ਜਿਹਨੇ ਦੇਣੀ ਆ, ਤੇ ਜੇ ਉਹਨੇ ਨਹੀਂ ਦਿੱਤੀ ਤੇ ਕਹਿੰਦੇ ਉਹਨਾਂ ਦੇ ਵੀ ਪਾਸਪੋਰਟ ਅਸੀਂ ਰੱਦ ਜਿਹੜੇ ਉਹ ਕਰ ਦੇਣੇ ਆ। ਮਤਲਬ ਵੀ ਡੋਂਟ ਈਵਨ ਨੋ ਵੀ ਇਹਨਾਂ ਕੋਲ ਕਿਹੜੇ ਹਥਿਆਰ ਆ ਬੇਸਿਕਲੀ, ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿੱਦਾਂ ਜਿਹੜਾ ਬੰਦੇ ਨੂੰ ਡਿਸਇਨਫਰੈਂਚਾਈਜ਼ ਜਿਹੜਾ ਉਹ ਕਰਨਾ ਇਹਨਾਂ ਨੇ। ਮੈਨੂੰ ਚਾਈਲਡ ਸਪੋਰਟ ਵਾਲਾ ਤਾਂ ਨਹੀਂ ਪਤਾ, ਪਰ ਇੱਕ ਕਾਫੀ ਲੋਕੀ ਜਿਹੜਾ ਸੀਗਾ $1.8 ਮਿਲੀਅਨ ਦੀ ਫਾਈਨ ਦੀਆਂ ਲੈਟਰਾਂ ਜਿਹੜੀਆਂ ਆ ਰਹੀਆਂ, ਉਹਦੀਆਂ ਆਪਾਂ ਅਪੀਲਾਂ ਕਈ ਜਿਹੜੀਆਂ ਲਗਾ ਰਹੇ ਹੁਣ, ਤੇ ਉਹ ਕਾਫੀ ਲੋਕਾਂ ਨੂੰ ਜਿਹੜਾ ਕਿਹੜਾ ਫਾਈਨ ਆ ਦੱਸਿਓ ਜਰਾ, ਜਿਹੜਾ $900 ਪਰ ਦਿਨ ਦੇ ਹਿਸਾਬ ਦੇ ਨਾਲ ਲਾਇਆ ਸੀਗਾ ਇਹਨਾਂ ਨੇ। ਪਤਾ ਨਹੀਂ ਕਿਹੜੇ ਹਿਸਾਬ ਨਾਲ ਹੁਣ ਇਹ ਕੈਲਕੂਲੇਟ ਕਰਦੇ ਆ, ਪਰ ਜਿਨ੍ਹਾਂ ਦੇ ਕੇਸ ਫੇਲ ਹੋ ਗਏ ਸੀਗੇ, ਅੱਛਾ, ਜਿਹੜੇ ਰਹਿੰਦੇ ਸੀਗੇ ਕਈ ਸਾਲਾਂ ਤੋਂ, ਉਹਨਾਂ ਨੂੰ ਚਿੱਠੀਆਂ ਆ ਰਹੀਆਂ ਕਿ $1.8 ਮਿਲੀਅਨ ਦੇ ਫਾਈਨ ਦੀ ਚਿੱਠੀ ਜਿੱਦਾਂ ਹੈਗੀ ਆ। ਤੇ ਡਰਾਵਾ ਜਿਹੜਾ ਇੱਕ ਕਿ ਤੁਸੀਂ ਛੱਡ ਜਾਓ, ਹਨਾ, ਕਿ ਮੈਂਟਲੀ ਜਿਹੜਾ ਲੋਕਾਂ ਨੂੰ ਤੰਗ ਪਰੇਸ਼ਾਨ ਜਿਹੜਾ ਕਰਨਾ ਲਿਆ ਉਹਨਾਂ ਨੇ। ਅੱਛਾ, ਸੋ ਕੀ ਕਰਨਾ ਚਾਹੀਦਾ ਫਿਰ ਜੇ ਕਿਸੇ ਨੂੰ ਇਦਾਂ ਦੀ ਚਿੱਠੀ ਆਉਂਦੀ ਆ ਤਾਂ? ਅਪੀਲ ਦਾ ਟਾਈਮ ਦਿੰਦੇ ਆ ਉਹ, ਉਹਨਾਂ ਨੂੰ ਅਪੀਲ ਕਰਨੀ ਚਾਹੀਦੀ ਹੈ। ਓਕੇ, ਠੀਕ ਆ। ਕਾਉਂਸਲਰ ਆਫਿਸ ਵੀ ਅਸਾਈਲਮ ਸਟਾਈਲ ਕੁਐਸਚਨਸ ਨਾਨ ਇਮੀਗ੍ਰੈਂਟ ਵੀਜ਼ਾ ਐਪਲੀਕੈਂਟਸ ਤੋਂ ਪੁੱਛ ਰਹੇ ਆ, ਹੁਣ ਉਹ ਵੀ ਪੁੱਛਿਆ ਕਰਨਗੇ। ਹਾਂਜੀ, ਕਿਉਂਕਿ ਟੂਰਿਸਟ ਵੀਜ਼ੇ ਵਾਲੇ ਜਿਹੜੇ ਸੀਗੇ, ਤੁਸੀਂ ਦੇਖੋ ਆ ਕੇ ਉਹ ਅਸਾਈਲਮ ਲਾ ਦਿੰਦੇ ਸੀਗੇ, ਤੇ ਮਾਰਕੋ ਰੂਬੀਓ ਨੇ ਕਿਹਾ ਕਿ ਪਹਿਲਾਂ ਹੀ ਇਹਨਾਂ ਨੂੰ ਪੁੱਛੋ ਉੱਥੇ ਕਿ ਤੁਹਾਨੂੰ ਆਪਣੇ ਦੇਸ਼ 'ਚ ਖਤਰਾ ਤਾਂ ਨਹੀਂ ਹੈਗਾ ਜਾਣ ਦਾ,
ਤੇ ਉਹਨਾਂ ਨੇ ਆਪਣਾ ਅੰਕੜਾ ਕੱਢਿਆ ਕਿ ਸਾਰੇ ਤਕਰੀਬਨ ਜਿਹੜੇ ਸੀਗੇ ਟੂਰਿਸਟ ਵੀਜ਼ੇ ਤੇ ਆ ਕੇ ਅਸਾਈਲਮ ਲਾ ਦਿੰਦੇ ਆ, ਤੇ ਹੁਣ ਜਦੋਂ ਪਹਿਲਾਂ ਹੀ ਉਹਨਾਂ ਨੇ ਸਵਾਲ ਪੁੱਛ ਲਏ ਤੇ ਫਿਰ ਉਹਦੇ ਕਰਕੇ ਉਹ ਕਹੂਗੇ ਕਿ ਅਸਾਈਲਮ ਡਿਨਾਈ ਕਰੋ, ਕਿਉਂਕਿ ਇਹਨਾਂ ਨੂੰ ਪੁੱਛਿਆ ਗਿਆ ਸੀਗਾ, ਇਹਨਾਂ ਨੇ ਝੂਠ ਬੋਲਿਆ ਐਮਬੈਸੀ ਦੇ ਵਿੱਚ। ਵੀ ਜੇ ਉਧਰ ਉਹਨਾਂ ਨੇ ਕਿਹਾ ਵੀ ਸਾਡੀ ਜਾਨ ਨੂੰ ਖਤਰਾ ਤੇ ਫਿਰ ਵੀਜ਼ਾ ਨਹੀਂ ਦੇਣਾ, ਤੇ ਜੇ ਉੱਥੇ ਨੋ ਕਹਿ ਕੇ ਆਏ ਤੇ ਇੱਥੇ ਆ ਕੇ ਫਿਰ ਉਹ ਕਰ ਨਹੀਂ ਸਕਦੇ। ਹਾਂਜੀ, ਸੋ ਬੇਸਿਕਲੀ ਬੰਦੇ ਨੂੰ ਦੋਨੋਂ ਪਾਸਿਓਂ ਜਿਹੜਾ ਉਹ ਫਸਾ ਲੈਣਾ ਹੈ। ਕਿਉਂਕਿ ਜਦੋਂ ਤੁਹਾਨੂੰ ਡਾਇਰੈਕਟਲੀ ਕੁਐਸਚਨ ਪੁੱਛਿਆ ਤੇ ਫਿਰ ਨਹੀਂ ਕਹਿ ਸਕਦਾ ਬੰਦਾ ਕਿ ਮੇਰੇ ਏਜੰਟ ਨੇ ਮੈਨੂੰ ਕਿਹਾ ਸੀਗਾ। ਠੀਕ ਹੈ, ਠੀਕ ਹੈ। ਸੋ ਇਹ ਕਾਫੀ ਜਿਹੜੇ ਚੇਂਜਸ ਆ ਰਹੇ ਆ। ਤੇ ਜਾਂਦੇ ਜਾਂਦੇ ਅਟਾਰਨੀ ਟੇਕ ਕਹਿਣਾ ਜੀ, ਅਦਾਲਤਾਂ ਦੇ ਬਾਰੇ, ਕੋਰਟਸ ਦੇ ਬਾਰੇ ਜੇ ਤੁਸੀਂ ਕੁਝ ਡਿਸਕਸ ਕਰਨਾ ਚਾਹੁੰਦੇ ਹੋ, ਦੱਸਣਾ ਚਾਹੁੰਦੇ ਹੋ। ਸੋ ਨਵੇਂ ਜੱਜ ਕਾਫੀ ਜਿਹੜੇ ਹੁਣ ਆਪਾਂ ਦੇਖ ਰਹੇ ਆ ਆਏ ਆ, ਤੇ ਕਾਫੀ ਵਾਰੀ ਲੋਕੀ ਪੁੱਛਦੇ ਆ ਕਿਹੜਾ ਕੋਰਟ ਵਧੀਆ, ਮੈਂ ਮੂਵ ਹੋਣਾ, ਸੈਨ ਫ੍ਰਾਂਸਿਸਕੋ ਵਧੀਆ, ਸੈਕਰਾਮੈਂਟੋ ਵਧੀਆ, ਕੌਂਕਰਡ ਵਧੀਆ, ਕਿ ਐਲਏ ਵਾਲੇ ਕੋਰਟਸ ਵਧੀਆ ਨੇ। ਸਾਰੇ ਕੋਰਟਸ ਹੁਣ ਉੱਦਾਂ ਹੀ ਆ, ਹਰੇਕ ਦੇ ਵਿੱਚ ਮਿਲਟਰੀ ਜੱਜ ਜਿਹੜੇ ਹੈਗੇ ਆ ਬਹੁਤ ਘੱਟ ਵਧੀਆ ਜੱਜ ਜਿਹੜੇ ਬਚੇ ਆ। ਹੁਣ ਜਿਹੜੀ ਤੁਹਾਡੀ ਫਾਈਟ ਆ ਉਹ ਇਮੀਗ੍ਰੇਸ਼ਨ ਕੋਰਟ ਤੋਂ ਵੱਧ ਕੇ ਜਿਹੜੀ 9th ਸਰਕਿਟ ਤੱਕ ਸੀਗੀ, ਹੁਣ ਤੁਹਾਨੂੰ ਲੰਬੀ ਜਿਹੜੀ ਮੈਰਾਥਨ ਵਾਲੀ ਤਿਆਰੀ ਜਿਹੜੀ ਕਰਨੀ ਪੈਣੀ ਆ। ਮਤਲਬ ਤੁਸੀਂ ਮੇਕ ਸ਼ੋਰ ਕਰਨਾ ਕਿ ਤੁਹਾਡੇ ਜਿਹੜੇ ਇਮੀਗ੍ਰੇਸ਼ਨ ਕੋਰਟ ਲੈਵਲ ਤੇ ਆ ਕੇਸ ਵਧੀਆ ਜਿਹੜਾ ਪ੍ਰੈਜ਼ੈਂਟ ਹੋਇਆ ਹੋਵੇ ਪੇਪਰ ਪੂਪਰ। ਇਹਦੇ ਵਿੱਚ ਕਈ ਵਾਰੀ ਸੁਣਨ ਨੂੰ ਮਿਲਦਾ ਸੈਂਟੀਮੈਂਟ ਕਿ ਲੈ ਜੱਜ ਨੇ ਤਾਂ ਕੇਸ ਫੇਲ ਕਰਨਾ, ਮੈਂ ਸਸਤਾ ਵਕੀਲ ਕਰ ਲੈਣਾ, ਫੇਲ ਹੀ ਜੇ ਹੋਣਾ ਕੀ ਫਰਕ ਪੈਂਦਾ। ਫਰਕ ਅਪੀਲ ਦੇ ਵਿੱਚ ਜਾ ਕੇ ਜਿਹੜਾ ਪੈਂਦਾ, ਇੱਕ ਦਾ ਥੱਲੇ ਜਿਹੜੀ ਸੀਗੀ ਨੀਂਹ ਪੱਥਰ ਵਧੀਆ, ਉਹਦੇ ਉੱਤੇ ਜਿੱਤਣ ਦੇ ਚਾਂਸ ਆ। ਇੱਕ ਬੰਦਾ ਆਪਣੇ ਕੇਸ ਦੀ ਟੇਕ ਕੇਅਰ ਨਹੀਂ ਕਰਦਾ ਕਿ ਲੈ ਜੱਜ ਫੇਲ ਹੀ ਕਰ ਰਿਹਾ, ਮੈਂ ਕਿਉਂ ਟੈਨਸ਼ਨ ਲਵਾਂ, ਮੈਂ ਕਿਉਂ ਕੋਈ ਵੀ ਕੰਮ ਕਰਾਂ। ਉਹਨਾਂ ਦਾ ਉੱਪਰ ਜਾ ਕੇ ਵੀ ਕੇਸ ਜਿਹੜੇ ਫਿਰ ਫੇਲ ਹੀ ਹੋਣੇ ਆ। ਠੀਕ ਹੈ ਜੇ ਥੱਲੇ, ਸੋ ਡਿਪੈਂਡ ਕਰਦਾ ਕਿੱਦਾਂ ਤੁਸੀਂ ਕੇਸ ਨੂੰ ਵੇਖਦੇ ਆ। ਸੋ ਨਜ਼ਰੀਆ ਤੁਹਾਡਾ ਇਹ ਹੋਣਾ ਚਾਹੀਦਾ ਕਿ ਆਪਣੀ ਪੂਰੀ ਮਿਹਨਤ ਕਰੋ ਕਿ ਹਰੇਕ ਚੀਜ਼ ਜਿਹੜੀ ਤੁਸੀਂ ਸਹੀ ਦੱਸੋ ਉਹਦੇ ਵਿੱਚ। ਜੇ ਜੱਜ ਤੁਹਾਡੇ ਨਾਲ ਧੱਕੇਸ਼ਾਹੀ ਕਰਦਾ, BIA ਤੁਹਾਡੇ ਨਾਲ ਧੱਕੇਸ਼ਾਹੀ ਕਰਦਾ ਜਿਹੜਾ ਕਿ ਉਹ ਕਰੂਗਾ, ਤੇ ਫਿਰ 9th ਸਰਕਿਟ ਜਿਹੜਾ ਹੈਗਾ ਉਹ ਬੈਠਾ ਉੱਥੇ ਵਧੀਆ ਜੱਜ ਜਿਹੜੇ ਹੈਗੇ ਨੇ, ਉਹ ਨਾ ਉਹਨਾਂ ਨੂੰ ਕੱਢਿਆ ਜਾ ਸਕਦਾ। ਠੀਕ ਹੈ, ਉਹ ਪੱਕੇ ਜਿਹੜੇ ਉਹਨਾਂ ਦੇ ਟੈਨਿਓਰ ਹੁੰਦੇ ਨੇ, ਤੇ ਉਹ ਫਿਰ ਜਿਹੜਾ ਸੀਗਾ ਜਿੱਦਾਂ ਤੁਹਾਨੂੰ ਦੱਸਿਆ ਕਿ ਸਾਲ 2 ਸਾਲ 'ਚ ਮਾਹੌਲ ਵੀ ਜਿਹੜਾ ਚੇਂਜ ਹੋ ਜਾਂਦਾ। ਜਿਹੜੇ ਔਖੇ ਵਾਲੇ ਜਿਹੜੇ ਕੇਸ ਲਾਅ ਹੈਗੇ ਆ ਰਿਵਰਸ ਵੀ ਕੀਤੇ ਜਾ ਸਕਦੇ ਆ, ਤੇ ਡਟੇ ਰਹੋ, ਆਪਣੀ ਫਾਈਟ ਕਰੋ ਕੇਸ ਦੀ ਪੂਰੇ ਦਿਲ ਜੀ। ਸੋ ਅੱਜ ਕਾਲ ਤਾਂ ਆਪਾਂ ਨਹੀਂ ਲੈ ਰਹੇ, ਤੇ ਜਾਂਦੇ ਜਾਂਦੇ ਇੱਕ ਵਾਰੀ ਫਿਰ ਚੇਤਾ ਦਿਵਾਉਂਦੇ ਜਾਈਏ ਵੀ ਐਨੂਅਲ ਅਸਾਈਲਮ ਫੀਸ ਆ ਉਹ ਦੇਣੀ ਨਾ ਭੁੱਲਿਓ। ਜਿਹਨੂੰ ਵੀ ਨੋਟਿਸ ਆਏ ਆ, ਤੇ ਜੇ ਨਹੀਂ ਆਏ ਤਾਂ ਰੈਡੀ ਰਹੋ ਉਸ ਚੀਜ਼ ਦੇ ਲਈ, ਨੋਟਿਸ ਆਉਣਗੇ। ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ। ਬਾਕੀ 11 ਸਰਕਟ ਕੋਰਟ ਆਫ ਅਪੀਲ ਨੇ ਵੀ ਜਿਹੜੇ ਬੌਂਡ ਦੇਣ ਨੂੰ ਕਿਹਾ ਆ ਵੀ ਤੁਹਾਨੂੰ ਬੌਂਡ ਦੇਣੇ ਪੈਣੇ ਆ। ਸੋ ਇਹ ਸਾਰੀਆਂ ਚੀਜ਼ਾਂ, ਸਕਰੀਨਿੰਗ ਤੇਜ਼ ਕੀਤੀ ਆ USCIS ਨੇ। ਕੋਈ ਵੀ ਇਮੀਗ੍ਰੇਸ਼ਨ ਦੇ ਐਪਲੀਕੇਸ਼ਨ ਤੁਹਾਡੀਆਂ ਲੱਗੀਆਂ ਹੋਈਆਂ, ਚਾਹੇ ਗ੍ਰੀਨ ਕਾਰਡ ਆ, ਚਾਹੇ ਅਸਾਈਲਮ ਆ, ਚਾਹੇ ਸਿਟੀਜ਼ਨਸ਼ਿਪ ਆ, ਤੇ ਸੋ ਇਹ ਸਾਰੀਆਂ ਚੀਜ਼ਾਂ ਦੇ ਬਾਰੇ ਅੱਜ ਜਿਹੜੀ ਆਪਾਂ ਡਿਸਕਸ਼ਨ ਕੀਤੀ ਆ। ਤੇ ਅਟਾਰਨੀ ਟੇਕ ਕਹਿਣਾ ਜੀ, ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਮਿਲਦੇ ਆ ਨੈਕਸਟ ਟਾਈਮ। ਸਤਿ ਸ਼੍ਰੀ ਅਕਾਲ।